ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮੀਤ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 18 ਜੁਲਾਈ ਦਿਨ ਸੋਮਵਾਰ ਤੇ ਸਾਡੇ ਨਾਲ ਅੱਜ ਦੇ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਜੇਕਰ ਤੁਸੀਂ AARP ਦੇ ਮੈਂਬਰ ਹੋ ਤਾਂ ਇਹ ਤੁਹਾਡੀ ਹੋਮ ਅਤੇ ਆਟੋ ਇੰਸ਼ੋਰੈਂਸ ਦੇ ਵਿੱਚ 30% ਤੱਕ ਦਾ ਤੁਹਾਨੂੰ ਡਿਸਕਾਊਂਟ ਉਸ ਦੇ ਵਿੱਚ ਦਵਾ ਸਕਦੇ ਨੇ। ਸੋ ਉਸ ਦੇ ਬਾਰੇ ARP ਦੇ ਮੈਂਬਰ ਬਣਨ ਲਈ, ਇਸ ਡਿਸਕਾਊਂਟ ਦੇ ਬਾਰੇ ਜਾਂ ਹੋਰ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਦੇ ਬਾਰੇ ਪਤਾ ਕਰਨ ਲਈ ਇਹਨਾਂ ਨੂੰ ਕਾਲ ਕਰ ਸਕਦੇ ਹੋ 408 272 2500 4082722500 ਦੇ ਉੱਤੇ। ਇਸ ਦੇ ਨਾਲ ਸੁਰਜੀਤ ਸਿੰਘ ਗੁਰਾਇਆ ਅਤੇ ਮਹਿੰਦਰ ਕੌਰ ਗੁਰਾਇਆ ਸੈਨ ਹੋਜੇ ਤੋਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਕਰਦੇ ਹਾਂ ਜੀ ਸ਼ੁਰੂ। ਪੰਜਾਬ ਦੀ ਸਿਆਸਤ ਦੇ ਵਿੱਚ ਹਲਚਲ ਤੇ ਹਲਚਲ ਹੋ ਰਹੀ ਆ। ਸਿੱਧੂ ਜੋੜੀ ਵੱਲੋਂ ਅਸਤੀਫੇ। ਹਾਂ, ਬੜੀ ਵੱਡੀ ਖਬਰ ਹੈ ਜੀ ਅੱਜ ਦੀ। ਜਿੱਦਾਂ ਕਹਿ ਲਈਏ ਕਿ ਸਿਆਸਤ ਨੂੰ ਉਥਲ ਪੁਥਲ ਤੇ ਸਾਰੇ ਸਮੀਕਰਨ ਉਲਟਾ ਦੇਣ ਵਾਲੀ ਇਹ ਖਬਰ ਹੈ ਕਿ ਸਿੱਧੂ ਜੋੜੇ ਨੇ ਅੱਜ ਉਤਲੋਂ ਹੇਠੀ ਅਸਤੀਫੇ ਦੇ ਦਿੱਤੇ ਆ। ਪਹਿਲਾਂ ਨਵਜੋਤ ਸਿੱਧੂ ਦਾ ਅਸਤੀਫਾ ਆਇਆ ਤੇ ਉਹ ਤੋਂ ਬਾਅਦ ਉਹਦੀ ਧਰਮ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਨੇ ਵੀ ਸ਼ਾਮ ਪੈਂਦਿਆਂ ਅਸਤੀਫਾ ਜਿਹੜਾ ਉਹ ਦੇ ਦਿੱਤਾ। ਹਾਲਾਂਕਿ ਜਿਹੜਾ ਸਿੱਧੂ ਦਾ ਅਸਤੀਫਾ ਹੈ ਉਹ ਪ੍ਰਵਾਨ ਹੋ ਗਿਆ, ਪਰ ਬੀਬੀ ਸਿੱਧੂ ਦਾ ਜਿਹੜਾ ਅਸਤੀਫਾ ਹਾਲੇ ਤੱਕ CMO ਨਹੀਂ ਪਹੁੰਚਿਆ, ਮੁੱਖ ਮੰਤਰੀ ਦੇ ਦਫ਼ਤਰ ਨਹੀਂ ਪਹੁੰਚਿਆ। ਉਹ ਬਾਅਦ ਦਾ ਮੇਰੇ ਖਿਆਲ ਦੇ ਨਾਲ ਜਿਹੜਾ ਗਿਆ, ਜਿਹੜਾ ਅਸਤੀਫਾ ਲੇਟ ਗਿਆ, ਉਹਦਾ ਬਾਅਦ ਦਾ ਵਕਫਾ ਸੀ, ਇਸ ਕਰਕੇ ਲੇਟ ਹੋ ਗਿਆ। ਸੋ ਅਸਤੀਫੇ ਆ ਜਿਹੜੇ ਉਹ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਪੱਕੇ ਆ, ਔਰ ਫੈਸਲਾ ਜਿਹੜਾ ਸ਼ਾਇਦ ਸਿੱਧੂ ਜੋੜੇ ਨੇ ਪਹਿਲਾਂ ਹੀ ਕਰ ਲਿਆ ਕਿ ਹੁਣ ਵੇਲਾ ਆ ਗਿਆ ਜਦੋਂ ਆਪਣੇ ਭਵਿੱਖ ਦਾ ਫੈਸਲਾ ਆਪ ਕਰ ਲਿਆ ਜਾਵੇ। ਸੋ ਆਪ ਸ਼ਬਦ ਹੈ ਜਿਹੜਾ ਉਹ ਵੀ ਨਾਲ ਜੁੜ ਗਿਆ ਕਿ ਭਵਿੱਖ ਦਾ ਫੈਸਲਾ ਆਪ ਕੀਤਾ ਤਾਂ ਸ਼ਾਇਦ ਆਪ ਹੀ ਅਗਲਾ ਭਵਿੱਖ ਹੋ ਸਕਦੀ ਹੈ। ਪਰ ਹਾਲੇ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਦੇ ਰਾਹਾਂ 'ਚ ਫੁੱਲ ਤੇ ਵਿਛਾਏ ਜਾ ਰਹੇ ਆ, ਪਰ ਉਹ ਕਿਹੜੇ ਰਾਹ ਪੈਂਦੇ ਹਾਲੇ ਉਹਨਾਂ ਨੇ ਕੋਈ ਪਤਾ ਨਹੀਂ ਖੋਲ੍ਹਿਆ। ਇਸ ਬਾਰੇ ਕਿਆਸ ਅਰਾਈਆਂ ਬੜੀਆਂ ਲੱਗ ਰਹੀਆਂ ਨੇ ਕਿ ਕੀ ਕਾਰਨ ਹੋ ਸਕਦਾ, ਕੀ ਵਜ੍ਹਾ ਹੋ ਸਕਦੀ ਹੈ ਅਸਤੀਫਿਆਂ ਦੀ। ਹਰ ਇੱਕ ਦੀ ਆਪੋ ਆਪਣੀ ਦਲੀਲ ਆ। ਕੋਈ ਕਹਿੰਦਾ ਜੀ ਕਿ ਉਹ ਕੇਂਦਰੀ ਮੰਤਰੀ ਮੰਡਲ ਦੇ ਵਿੱਚ ਜਾਣਾ ਚਾਹੁੰਦਾ ਸੀਗਾ ਤਾਂ ਕਰਕੇ। ਦੂਸਰਾ ਹੈ ਕਿ ਬੀਬੀ ਸਿੱਧੂ ਜਿਹੜੀ ਹੈ ਉਹ ਇੱਥੇ ਪੰਜਾਬ ਦੇ ਵਿੱਚ ਨਹੀਂ ਰਾਜੀ ਸੀ ਅਕਾਲੀ ਭਾਜਪਾ ਗੱਠਜੋੜ ਨਾਲ ਚੱਲਣ ਦੇ ਕਰਕੇ। ਸੋ ਕਈ ਜਿਹੜੀਆਂ ਚੀਜ਼ਾਂ ਉਹ ਸਾਹਮਣੇ ਆਉਂਦੀਆਂ ਪਈਆਂ। ਪਰ ਜੇ ਮੂਲ ਤੌਰ ਤੇ ਲਾਈਏ ਤਾਂ ਅੱਜ ਨਵਜੋਤ ਸਿੱਧੂ ਨੇ ਜੋ ਅਸਤੀਫੇ 'ਚ ਕਿਹਾ, ਉਹਨੇ ਜਿਹੜੀ ਸ਼ਬਦਾਵਲੀ ਵਰਤੀ ਉਹ ਇਹੋ ਹੀ ਸੀ ਕਿ ਮੁੱਖ ਪ੍ਰਧਾਨ ਮੰਤਰੀ ਦੇ ਕਹਿਣ ਤੇ ਮੈਂ ਇਹ ਸੀਟ ਹੈ ਜਿਹੜੀ ਉਹ ਸਵੀਕਾਰ ਕੀਤੀ ਸੀ, ਇਹ ਉਹਦਾ ਜਿਹੜਾ ਗ੍ਰਹਿਣ ਕੀਤਾ ਸੀ। ਪਰ ਕਹਿੰਦਾ ਕਿ ਪੰਜਾਬ ਦੀ ਬਿਹਤਰੀ ਲਈ ਸਾਰੇ ਦਰਵਾਜ਼ੇ ਬੰਦ ਹੋ ਚੁੱਕੇ ਸੀ ਤੇ ਵੇਲਾ ਆ ਗਿਆ ਕਿ ਸਹੀ ਤੇ ਗਲਤ ਵਿੱਚੋਂ ਇੱਕ ਚੀਜ਼ ਚੁਣਨੀ ਹੈ। ਤੇ ਕਹਿੰਦਾ ਕਿ ਮੇਰੇ ਲਈ ਪੰਜਾਬ ਹੈ ਜਿਹੜਾ ਉਹ ਸਭ ਤੋਂ ਪਹਿਲਾਂ। ਜੇ ਹੁਣ ਇਹਨਾਂ ਸ਼ਬਦਾਂ ਨੂੰ ਥੋੜ੍ਹਾ ਜਿਹਾ ਚਿੱਥੀਏ, ਥੋੜ੍ਹਾ ਜਿਹਾ ਰਿੜਕੀਏ ਤੇ ਪੰਜਾਬ ਸ਼ਬਦ ਜਿਹੜਾ ਉਹ ਕਹਿ ਰਿਹਾ, ਤਾਂ ਮੇਰੇ ਖਿਆਲ ਦੇ ਨਾਲ ਜੇ ਉਹ ਰਾਜ ਸਭਾ ਸੀਟ ਤੇ ਰਹਿੰਦੇ ਤਾਂ ਉਹ ਪੰਜਾਬ ਦੇ ਵਿੱਚ ਪ੍ਰਚਾਰ ਨਹੀਂ ਸਨ ਕਰ ਸਕਦੇ, ਜੋ ਬੀਬੀ ਸਿੱਧੂ ਦੇ ਪਹਿਲੇ ਬਿਆਨਾਂ ਤੋਂ ਉਲਟ ਹੁੰਦਾ। ਕਿਉਂਕਿ ਉਹਨਾਂ ਨੇ ਕਿਹਾ ਸੀ ਕਿ ਅਸੀਂ ਤੇ ਪ੍ਰਚਾਰ ਦੇ ਵਿੱਚ ਹਿੱਸਾ ਨਹੀਂ ਲਵਾਂਗੇ। ਜੇ ਉਹ ਰਾਜ ਸਭਾ ਸੀਟ ਤੇ ਬੈਠੇ ਰਹਿੰਦੇ ਤਾਂ ਬੀਬੀ ਸਿੱਧੂ ਨੂੰ ਘੱਟੋ ਘੱਟ ਪ੍ਰਚਾਰ ਜਿਹੜਾ ਕਰਨਾ ਪੈਣਾ ਸੀ ਪਾਰਟੀ ਨਾਤੇ। ਤਾਂ ਸਿੱਧੂ ਨੂੰ ਇਸ ਕਰਕੇ ਬਿਠਾਇਆ ਗਿਆ ਸੀ ਕਿ ਪੰਜਾਬ ਦੇ ਇਹ ਜਿਹੜੇ ਪੁਆੜੇ ਆ ਇਹਨਾਂ ਨੂੰ ਥੋੜ੍ਹਾ ਜਿਹਾ ਸ਼ਾਂਤ ਕੀਤਾ ਜਾਵੇ। ਪਰ ਸ਼ਾਂਤ ਹੋਣ ਦੀ ਥਾਂ ਤੇ ਸਿੱਧੂ ਸਾਹਿਬ ਸਿੱਧੇ ਹੀ ਅਸ਼ਾਂਤ ਹੋ ਗਏ। ਹੁਣ ਮਸਲਾ ਹੈ ਜਿਹੜਾ ਉਹ ਕਾਫੀ ਹਾਲੇ ਕਹਿ ਲਈਏ ਕਿ ਜਿਹੜਾ ਟੱਕੀ ਰਿੱਧੀ ਵਾਲਾ ਸੀ ਹਾਲੇ ਤੱਕ, ਉਹ ਹੁਣ ਕਾਫੀ ਵਿਗੜ ਗਿਆ। ਅਸਤੀਫੇ ਜਿਹੜੇ ਇੱਕ ਤਰ੍ਹਾਂ ਨਾਲ ਕਹਿ ਲਈਏ ਅਹੁਦਿਆਂ ਤੋਂ ਦਿੱਤੇ ਗਏ ਆ। ਪਾਰਟੀ ਛੱਡੀ ਹੈ ਜਾਂ ਨਹੀਂ ਛੱਡੀ, ਕਿਹੜੀ ਪਾਰਟੀ 'ਚ ਜਾਣਾ, ਹਾਲੇ ਇਹ ਚੀਜ਼ਾਂ ਸਾਫ਼ ਹੋਣਗੀਆਂ ਜੀ। ਇਹ ਕੱਲ੍ਹ ਤੱਕ ਚੀਜ਼ਾਂ ਸਾਫ਼ ਹੋ ਜਾਣਗੀਆਂ ਕਿ ਕਿਸ ਤਰ੍ਹਾਂ ਕਿਹਦੇ ਵੱਲ ਕਿਸ ਤਰ੍ਹਾਂ ਦੀ ਇਹ ਹਾਲਾਤ ਬਣੇ ਆ, ਕਿਸ ਤਰ੍ਹਾਂ ਦੇ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਵਾਪਰੀਆਂ। ਸੋ ਹੁਣ ਕੱਲ੍ਹ ਤੱਕ ਇੰਤਜ਼ਾਰ ਕਰਨਾ ਪਵੇਗਾ। ਪਰ
ਜਿਸ ਤਰੀਕੇ ਦੇ ਨਾਲ ਭਾਜਪਾ ਨੂੰ ਝਟਕਾ ਲੱਗਾ ਉਹ ਇੱਕ ਤਰ੍ਹਾਂ ਨਾਲ ਬਹੁਤ ਵੱਡਾ ਆ, ਕਿਉਂਕਿ ਭਾਜਪਾ ਤੇ ਅਕਾਲੀ ਦਲ ਦੇ ਵਿੱਚ ਇੱਥੇ ਪਹਿਲਾਂ ਹੀ ਥੋੜ੍ਹੀ ਜਿਹੀ ਤਰੇੜ ਆਈ ਸੀ। ਪਰ ਜੇ ਇਹ ਅਸਤੀਫਿਆਂ ਦਾ ਮੂਲ ਕਾਰਨ ਲੱਭੀਏ ਤੇ ਉਹ ਇਹੀ ਹੈ ਕਿ ਰਿਸ਼ਤਿਆਂ 'ਚ ਕਟਾਕਸ਼ ਹੈ ਕਿਤੇ ਨਾ ਕਿਤੇ। ਸੋ ਇਹ ਜਿਹੜੀਆਂ ਚੀਜ਼ਾਂ ਭਾਜਪਾ ਦੇ ਹਿੱਤਕਾਰੀ ਨਹੀਂ ਲੱਗਦੀਆਂ ਜੋ ਵਾਪਰੀਆਂ। ਪਰ ਉਧਰ ਦੂਜੇ ਪਾਸਿਓਂ ਖਬਰ ਇਹ ਆ ਰਹੀ ਹੈ ਕਿ ਸਿੱਧੂ ਸਾਹਿਬ ਦੀਆਂ ਫਾਈਲਾਂ ਵੀ ਹਿੱਲਣੀਆਂ ਸ਼ੁਰੂ ਹੋ ਗਈਆਂ, ਜਿਹੜੀਆਂ ਪੁਰਾਣੀਆਂ ਫਾਈਲਾਂ ਸੀ। ਇੱਕ ਤੇ ਸਿੱਧੂ ਸਾਹਿਬ ਹੈ ਜਿਹੜੇ ਉਹ ਇੱਕ ਕੇਸ ਦੇ ਵਿੱਚ ਕਨਵਿਕਟਡ ਨੇ, 5 ਸਾਲ ਦੀ ਸਜ਼ਾ ਹੋਈ ਹੈ, ਉਹ ਕੇਸ ਸੁਪਰੀਮ ਕੋਰਟ ਦੇ ਵਿੱਚ ਆ। ਹੋਰ ਵੀ ਕਈ ਇੱਧਰਲੀਆਂ ਉੱਧਰਲੀਆਂ ਫਾਈਲਾਂ ਜਿਹੜੀਆਂ ਉਹਨਾਂ ਦੀ ਸਰਕਾਹਟ ਸੁਣਨ ਨੂੰ ਮਿਲੀ ਹੈ। ਹੁਣ ਇਹ ਜੇਕਰ ਵਾਕਈ ਫਾਈਲਾਂ ਥੋੜ੍ਹੀਆਂ ਜਿਹੀਆਂ ਗਾਂਹ ਤੱਕ ਜਾਂਦੀਆਂ ਤੇ ਫਿਰ ਤੇ ਪਤਾ ਲੱਗ ਜਾਏਗਾ ਕਿ ਅਸਤੀਫਾ ਜਿਹੜਾ ਉਹ ਦਿੱਤਾ ਗਿਆ। ਨਹੀਂ ਤੇ ਕਈ ਵਾਰ ਅਸਤੀਫਾ ਤੁਹਾਨੂੰ ਪਤਾ ਦਬਾਇਆ ਵੀ ਜਾਂਦਾ ਹੈ, ਕਈ ਵਾਰ ਭੇਜਿਆ ਵੀ ਜਾਂਦਾ ਕੋਈ, ਤੇ ਕਈ ਵਾਰ ਫਿਰ ਵਾਪਸ ਬੁਲਾਇਆ ਵੀ ਜਾਂਦਾ। ਇਹ ਸਿਆਸਤ ਦਾ ਬਹੁਤ ਕੁਝ ਹੈ। ਪਰ ਹਾਲ ਦੀ ਘੜੀ ਜਿਹੜੇ ਉਹ ਕਿਆਸ ਆ, ਉਹ ਕਿਆਫੇ ਆ, ਬਹੁਤ ਕੁਝ ਹਾਲੇ ਸਾਫ਼ ਹੋਣਾ ਬਾਕੀ ਹੈ ਜੀ। ਤੇ ਕਈ ਜਗ੍ਹਾ ਦੇ ਉੱਤੇ ਮਿੰਟੂ ਜੀ ਕਾਫੀ ਜਗ੍ਹਾ ਤੇ ਇਦਾਂ ਖਬਰਾਂ ਆ ਵੀ ਰਹੀਆਂ ਵੀ ਉਹਨਾਂ ਨੇ ਜੁਆਇਨ ਕਰ ਲਈ ਆ ਆਪ ਪਾਰਟੀ। ਨਹੀਂ, ਹਾਲੇ ਅਧਿਕਾਰਤ ਤੌਰ ਤੇ ਕੁਛ ਨਹੀਂ ਹੋਇਆ। ਹੁਣੇ ਆਮ ਆਦਮੀ ਪਾਰਟੀ ਦਾ ਤਰਜਮਾਨ ਹੈ ਜਿਹੜਾ ਟੈਲੀਵਿਜ਼ਨ ਤੇ ਬੋਲਣ ਡਿਆ ਸੀ, ਉਹਨੇ ਆਖਿਆ ਕਿ ਭਾਈ ਹਾਲੇ ਸਾਡੇ ਉੱਥੋਂ ਦਿੱਲੀੋਂ ਕੋਈ ਇਹੋ ਜਿਹਾ ਸਿਗਨਲ ਨਹੀਂ ਹੋਇਆ, ਕੋਈ ਝੰਡੀ ਨਹੀਂ ਹੋਈ ਜਿਹਦੇ ਆਧਾਰ ਤੇ ਅਸੀਂ ਕਹਿ ਸਕੀਏ। ਹਾਂ, ਉਹ ਇਹ ਗੱਲ ਜ਼ਰੂਰ ਕਹਿੰਦੇ ਆ ਕਿ ਜੇ ਆ ਜਾਣ ਤੇ ਸਵਾਗਤ ਆ, ਪਰ ਵਿੱਚੋਂ ਜਿਹੜੇ ਸੂਤਰ ਹੈ ਕੁਛ ਉਹ ਇਹ ਗੱਲ ਕਹਿੰਦੇ ਕਿ ਦਿੱਲੀ ਦੇ ਵਿੱਚ ਇਹਨਾਂ ਦੀ ਗਿਟਮਿਟ ਹੋਈ ਆ। ਪਰ ਉਹਨਾਂ ਚਿਰ ਆਪਾਂ ਕੁਝ ਕਹਿ ਨਹੀਂ ਸਕਦੇ ਜਿੰਨਾ ਚਿਰ ਤੱਕ ਕੋਈ ਅਧਿਕਾਰਤ ਤੌਰ ਤੇ ਪੁਸ਼ਟੀ ਨਹੀਂ ਹੋਈ। ਜੀ ਜੀ ਜੀ। ਅੱਗੇ ਵਧਦੇ ਹਾਂ। ਅਰਵਿੰਦ ਕੇਜਰੀਵਾਲ ਨੇ ਸ਼੍ਰੀ ਦਰਬਾਰ ਸਾਹਿਬ ਵਿਖੇ ਪਹੁੰਚ ਕੇ ਕੀਤੀ ਖਿਮਾ ਜਾਚਨਾ। ਅਰਵਿੰਦ ਕੇਜਰੀਵਾਲ ਹੋਰੀ ਆਏ ਆ। ਪਹਿਲੀ ਗੱਲ ਤੇ ਇਹ ਹੈ ਕਿ ਅੱਜ ਜਦੋਂ ਉਹ ਆਏ ਤੇ ਇੱਕ ਬਿਆਨ ਤੇ ਉਹਨਾਂ ਦੇ ਆਪਦੇ ਬੰਦੇ ਦਾ ਹੀ ਹੈ ਜਿਹੜਾ ਉਹ ਕੋਰਾ ਪੈ ਗਿਆ। ਉਹ ਸਰਦਾਰ ਹਰਵਿੰਦਰ ਸਿੰਘ ਫੂਲਕਾ ਜੀ, ਹਰਵਿੰਦਰ ਸਿੰਘ ਫੂਲਕਾ ਹੋਰਾਂ ਦਾ ਉਹ ਬਿਆਨ ਕਿ ਉਹ ਆਉਣਗੇ ਪਰ ਸੇਵਾ ਕਰਨਗੇ, ਮਾਫੀ ਨਹੀਂ ਮੰਗਣਗੇ। ਉਹ ਆਏ, ਉਹਨਾਂ ਨੇ ਸੇਵਾ ਵੀ ਕੀਤੀ ਹੈ ਤੇ ਮਾਫੀ ਵੀ ਮੰਗੀ ਹੈ। ਇਹ ਇੱਕ ਚੀਜ਼ ਹੈ ਜਿਹੜੀ ਉਹ ਸਾਫ਼ ਹੁੰਦੀ ਹੈ। ਦੂਜਾ ਨੰਬਰ ਇਹ ਕਿ ਜਿਹੜਾ ਉੱਥੇ ਆਉਣ ਦਾ ਢੰਗ ਸੀ ਉਹ ਬਿਲਕੁਲ ਉਹੋ ਜਿਹਾ ਹੀ ਸੀਗਾ ਜਿਹਨੂੰ ਵੇਖ ਕੇ ਆਪਾਂ ਕਹਿ ਸਕਦੇ ਹਾਂ ਕਿ ਅਤੀਤ ਦੀਆਂ ਘਟਨਾਵਾਂ ਤੋਂ ਬਹੁਤਾ ਸਬਕ ਨਹੀਂ ਸਿੱਖਿਆ। ਲਾਮ ਲਸ਼ਕਰ ਓਡਾ ਹੀ ਸੀਗਾ ਉੱਥੇ। ਜਿਹੜੀ ਸੇਵਾ ਘੱਟ ਤੇ ਜਿਹੜੇ ਨਾਲ ਉਤਲੇ ਫੁਤਲੇ ਸੀ ਉਹਨਾਂ ਦੀ ਜਿਹੜੀ ਇੱਕ ਹੋੜ ਸੀਗੀ ਉਹ ਜ਼ਿਆਦਾ ਵੇਖਣ ਨੂੰ ਮਿਲ ਰਹੀ ਸੀ ਕਿ ਸੁਰਖੀਆਂ 'ਚ ਆਉਣਾ ਹੈ, ਕੈਮਰਿਆਂ ਦੇ ਸਾਹਮਣੇ ਆਉਣਾ। ਪਰ ਜੋ ਵੀ ਹੈ, ਅਰਵਿੰਦ ਕੇਜਰੀਵਾਲ ਨੇ ਆ ਕੇ ਇੱਕ ਰਾਹ ਕੱਢਿਆ ਆਮ ਆਦਮੀ ਪਾਰਟੀ ਦੀ, ਜਿਵੇਂ ਕਹਿ ਲਈਏ ਕਿ ਬ੍ਰੇਕ ਵੱਜੀ ਪਈ ਸੀ, ਉਸ ਬ੍ਰੇਕ ਨੂੰ ਤੋੜਿਆ। ਗੱਡੀ ਜਿਹੜੀ ਇਹਨਾਂ ਦੀ ਅੱਗੇ ਤੁਰ ਲਈ, ਰਾਹ ਪੱਧਰਾ ਕੀਤਾ। ਪਰ ਇਸ ਤੋਂ ਵੀ ਅੱਗੇ ਵਧੀਆ ਕੀਤਾ ਜਾ ਸਕਦਾ ਸੀ। ਅਰਵਿੰਦ ਕੇਜਰੀਵਾਲ ਹੋਰਾਂ ਨੇ ਸੇਵਾ ਕੀਤੀ ਹੈ, ਖਿਮਾ ਯਾਚਨਾ ਕੀਤੀ ਹੈ, ਪਰ ਜੇ ਇਹ ਲਿਖਤੀ ਰੂਪ ਦੇ ਵਿੱਚ ਸ਼ਾਇਦ ਅਕਾਲ ਤਖਤ ਸਾਹਿਬ ਨੂੰ ਦੇ ਦਿੰਦੇ ਕਿ ਅਸੀਂ ਇੱਥੋਂ ਨਿਤਾਣੇ ਹੋ ਕੇ ਨਿਮਾਣੇ ਹੋ ਕੇ ਮਾਫੀ ਮੰਗਦੇ ਹਾਂ, ਤਾਂ ਮੇਰੇ ਖਿਆਲ ਦੇ ਨਾਲ ਸੌਦਾ ਜਿਹੜਾ ਇਹਨਾਂ ਦਾ ਹੋਰ ਵੀ ਖਰਾ ਹੋ ਜਾਂਦਾ। ਖਰਾ ਤੇ ਹੁਣ ਵੀ ਹੈ ਖੈਰ ਕਿ ਸਿਆਸੀ ਤੌਰ ਤੇ ਇਹਨਾਂ ਦਾ ਜਿਹੜਾ ਇਹ ਸੀਗਾ ਤਾਂ ਇਹ ਹੋਰ ਵੀ ਵਜ਼ਨਦਾਰ ਹੋ ਜਾਂਦਾ ਇਹਨਾਂ ਦਾ ਜਿਹੜਾ ਇਹ ਖਿਮਾ ਯਾਚਨਾ ਵਾਲਾ ਸਾਰਾ ਘਟਨਾਕ੍ਰਮ ਹੈ। ਤਾਂ ਕਿਉਂਕਿ ਇਤਿਹਾਸ ਦੇ ਵਿੱਚ ਇੱਦਾਂ ਦੀਆਂ ਘਟਨਾਵਾਂ ਵਾਪਰੀਆਂ ਨੇ ਕਿ ਸੁਨੀਲ ਦੱਤ ਹੋਰੀ, ਇੱਕ ਸੁਨੀਲ ਮੁਨੀ, ਅਮਿਤਾਭ ਬੱਚਨ ਤੱਕ ਇਹਨਾਂ ਨੇ ਆ ਕੇ ਲਿਖਤੀ ਰੂਪ ਦੇ ਵਿੱਚ ਇਸ ਤਰ੍ਹਾਂ ਦੇ ਪੱਤਰ ਦਿੱਤੇ ਆ। ਜੇ ਉਹ ਵੀ ਦੇ ਦਿੱਤਾ ਜਾਂਦਾ ਤਾਂ ਕੋਈ ਕਹਿ ਲਈਏ ਕਿ ਮਾੜਾ ਨਹੀਂ ਸੀਗਾ। ਹਾਂ, ਇਹਨਾਂ ਨੇ ਦਰਬਾਰ ਸਾਹਿਬ ਦੇ ਵਿੱਚ ਆ ਕੇ ਮਾਫੀ ਮੰਗੀ ਹੈ। ਮਾਫੀ ਨਾਲ ਕੋਈ ਇਹ ਨਹੀਂ ਹੈ ਕਿ ਦਰਬਾਰ ਸਾਹਿਬ ਦੇ ਵਿੱਚ ਜਾਂ ਅਕਾਲ ਤਖਤ ਦੇ, ਪਰ ਜੋ ਇੱਕ ਮਾਫੀ ਦੀ ਪਰੰਪਰਾ ਅਕਾਲ ਤਖਤ ਦੀ ਹੈ ਤਾਂ ਸ਼ਾਇਦ ਜੇ ਉਹ ਪਰੰਪਰਾ ਵੀ ਨਿਭਾ ਲਈ ਜਾਂਦੀ, ਉਹ ਸੰਕਲਪ ਵੀ ਜਿਹੜਾ ਸੀਗਾ ਦੁਹਰਾ ਲਿਆ ਜਾਂਦਾ ਤੇ ਕੋਈ ਮਾੜਾ ਨਹੀਂ ਸੀਗਾ। ਪਰ ਇਹ ਮੇਰੇ ਖਿਆਲ ਦੇ ਨਾਲ ਜਿਹੜੀ ਇੱਥੋਂ ਦੀ ਲੋਕਲ ਲੀਡਰਸ਼ਿਪ ਆ ਉਹਨੂੰ ਜ਼ਿਆਦਾ ਬਿਹਤਰ ਢੰਗ ਦੇ ਨਾਲ ਸਮਝਣਾ ਚਾਹੀਦਾ ਸੀਗਾ ਕਿ ਅਕਾਲ ਤਖਤ ਤੇ ਜਦੋਂ ਅਸੀਂ ਖਿਮਾ ਯਾਚਨਾ ਕਰਨੀ ਹੈ ਤਾਂ ਅਕਾਲ ਤਖਤ ਸਾਹਿਬ ਤੇ ਵੀ ਲਿਖਤੀ ਰੂਪ ਦੇ ਵਿੱਚ ਦੇ ਦਈਏ ਤਾਂ ਕਿ ਅਕਾਲੀ ਦਲ ਬਿਲਕੁਲ ਹੀ ਇਸ ਮੁੱਦੇ ਤੇ ਚਿੱਤ ਹੋ ਜਾਵੇ। ਉਹ ਇਹ ਇੱਕ ਦਿਖਦਾ ਹੈ। ਪਰ ਕੁਛ ਉਹਨਾਂ ਦੇ ਜਿਹੜੇ ਆਪਣੇ ਮੀਡੀਆ ਦੇ ਹਿੱਸੇ ਉਹਨਾਂ ਨੇ ਤੇ ਇੱਥੋਂ ਤੱਕ ਕਹਿਤਾ ਜੀ ਕਿ ਕੇਜਰੀਵਾਲ ਹੈ ਜਿਹੜਾ ਉਹ ਭਾਂਡੇ ਸਾਫ਼ ਨਹੀਂ ਸੀ ਕਰ ਰਿਹਾ ਚੰਗੀ ਤਰ੍ਹਾਂ, ਉਹ ਧੋਤੇ ਭਾਂਡਿਆਂ ਨੂੰ ਦੁਬਾਰਾ ਧੋ ਰਿਹਾ ਸੀ। ਇਹੋ ਜਿਹਾ ਪ੍ਰਾਪੇ ਕੰਡਾ ਵੀ ਨਾਲ ਸ਼ੁਰੂ ਹੋ ਗਿਆ। ਨਾਲ ਦੀ ਨਾਲ ਇੱਕ ਕਹਿ ਲਈਏ ਇੱਕ ਮੁੱਠੀ ਚੱਕ ਦੂਜੀ ਤਿਆਰ। ਇੱਧਰੋਂ ਜੇ ਖਿਮਾ ਯਾਚਨਾ ਹੋਈ ਹੈ ਤੇ ਦੂਜੇ ਪਾਸਿਓਂ ਬਿਕਰਮਜੀਤ ਸਿੰਘ ਮਜੀਠੀਆ ਹੋਰਾਂ ਨੇ ਚੁੱਕੇ ਕੇਸ ਵੀ ਕਰ ਦਿੱਤਾ। ਉਹਦੇ 'ਚ ਸੰਮਣ
ਵੀ ਹੋ ਗਿਆ ਅੱਜ ਕੇਜਰੀਵਾਲ, ਖੈਤਾਨ ਔਰ ਸੰਜੇ ਸਿੰਘ ਨੂੰ ਜੀ ਅੰਮ੍ਰਿਤਸਰ ਦੀ ਅਦਾਲਤ ਨੇ ਉਹਨਾਂ ਨੂੰ ਸਮਨ ਕਰ ਦਿੱਤਾ। ਹੁਣ ਉਹਨਾਂ ਨੂੰ ਅਦਾਲਤ ਦੇ ਵਿੱਚ 29 ਜੁਲਾਈ ਨੂੰ ਪੇਸ਼ ਹੋਣਾ ਪਵੇਗਾ। ਯਾਨੀ ਇੱਕ ਪਾਸੇ ਖਿਮਾ ਯਾਚਨਾ ਤੇ ਦੂਜੇ ਪਾਸੇ ਫੇਰ ਖਿਚਾਤੂ ਹੈ ਜਿਹੜੀ ਉਹ ਇੱਕ ਬਣਦੀ ਨਜ਼ਰ ਆਉਂਦੀ ਹੈ। ਹਾਲ ਦੀ ਘੜੀ ਜੇ ਦੇਖੀਏ ਤੇ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਦੇ ਦਰਮਿਆਨ ਇੱਕ ਸਿਆਸੀ ਮੁਹਾਜ਼ ਤੇ ਜਿਹੜਾ ਜੰਗ ਛਿੜਿਆ ਹੋਇਆ, ਕਿਸੇ ਨਾ ਕਿਸੇ ਪਾਸਿਓਂ, ਚਾਹੇ ਧਰਮ ਦੇ ਪਾਸਿਓਂ, ਚਾਹੇ ਉਹ ਕਾਨੂੰਨੀ ਲੜਾਈ ਦੇ ਪਾਸਿਓਂ, ਉਹ ਥੰਮਦਾ ਨਜ਼ਰ ਨਹੀਂ ਆਉਂਦਾ। ਜੀ, ਤੇ ਕੀ ਇਸ ਦੇ ਵਿੱਚ ਕਾਂਗਰਸ ਪਿੱਛੇ ਨਹੀਂ ਰਹਿ ਜਾਊਗੀ? ਲੋਕਾਂ ਦੀਆਂ ਨਜ਼ਰਾਂ 'ਚ ਤਾਂ ਇਹ ਦੋ ਪਾਰਟੀਆਂ ਰਹਿ ਜਾਣਗੀਆਂ। ਹਾਲ ਦੀ ਘੜੀ ਦੇ ਵਿੱਚ ਜੇ ਕਹੀਏ ਤਾਂ ਦੇਖੋ ਦੋ ਹੀ ਫਰੇਮ ਦੇ ਵਿੱਚ ਨੇ, ਅਕਾਲੀ ਦਲ ਹੈ, ਆਮ ਆਦਮੀ ਪਾਰਟੀ, ਪਰ ਕੈਪਟਨ ਅਮਰਿੰਦਰ ਸਿੰਘ ਇਕੱਲਾ ਹੀ ਇੱਕ ਚਿਹਰਾ ਹੈ ਜਿਹੜਾ ਉਹ ਕਹਿ ਲਈਏ ਕਿ ਉਧਰੋਂ ਸਾਰੀ ਟੀਮ ਜਿਹੜੀ ਹੈ ਕੈਪਟਨ ਤੇ ਹੀ ਨਿਰਭਰ ਹੈ। ਕੈਪਟਨ ਅਮਰਿੰਦਰ ਸਿੰਘ ਜਿਹੜਾ ਹੈ ਉਹਦਾ ਪ੍ਰਭਾਵ ਵੈਸੇ ਇਹਨਾਂ ਦੋਵਾਂ ਪਾਰਟੀਆਂ ਤੋਂ ਜੇ ਵੱਧ ਨਹੀਂ ਤੇ ਘੱਟ ਵੀ ਨਹੀਂ, ਯਾਨੀ ਹੈ ਤਿੰਨੇ ਨੇ, ਪਰ ਜੋ ਇੱਕ ਖਿੱਚ ਤੂ ਚੱਲੀ ਜਾਂਦੀ ਹੈ ਧਾਰਮਿਕ ਮੁੱਦੇ ਤੇ ਜਾਂ ਜਿਹੜੀ ਇੱਕ ਦੂਜੇ ਨੂੰ ਪਛਾੜਨ ਦੇ ਮੁੱਦੇ ਤੇ, ਉਹ ਜ਼ਿਆਦੀ ਜਦੋਜਹਿਦ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਤੇ। ਪਰ ਕੈਪਟਨ ਅਮਰਿੰਦਰ ਸਿੰਘ ਹੈ ਜਿਹੜਾ ਉਹ ਸ਼ਾਇਦ ਇੱਕ ਨੀਤੀਗਤ ਜਿਹੜੀ ਚਾਲ ਚੱਲਦਾ ਪਿਆ ਕਿ ਹੇਠਲੇ ਪੱਧਰ ਤੇ ਜਿਹੜੇ ਹਲਕੇ 117 ਉਹ ਜਲਦੀ ਤੋਂ ਜਲਦੀ ਕਵਰ ਕਰਨਾ ਚਾਹੁੰਦਾ। ਹਲਕੇ ਵਿੱਚ ਕੈਪਟਨ ਹੈ ਜਿਹੜਾ ਉਹ ਉਧਰ ਰੁੱਝਿਆ ਹੋਇਆ, ਉਹ ਆਪਣੇ ਪ੍ਰੋਗਰਾਮ ਕਰੀ ਜਾ ਰਿਹਾ ਲਗਾਤਾਰ। ਜੀ ਅੱਗੇ ਵਧਦੇ ਹਾਂ। ਪੰਜਾਬ ਸ਼ਰਮਸਾਰ ਹਸਪਤਾਲ ਨੇ ਦਾਖਲ ਕਰਨ ਤੋਂ ਨਾ ਕੀਤੀ, ਇਸਤਰੀ ਨੇ ਦਿੱਤਾ ਗੇਟ ਵਿੱਚ ਬੱਚੀ ਨੂੰ ਜਨਮ। ਇਹ ਬੜੀ ਸ਼ਰਮਸਾਰ ਕਰਨ ਵਾਲੀ ਘਟਨਾ ਵਾਕਿਆ ਤੇ ਵਾਪਰੀ ਹੈ ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਵਿੱਚ, ਜਿਹੜੀ ਉਸ ਤੋਂ ਵੀ ਜ਼ਿਆਦਾ ਸਾਡੇ ਲਈ ਹੈ ਉਹ ਸ਼ਰਮ ਵਾਲੀ ਗੱਲ ਆ ਕਿ ਜਿੱਥੇ ਸਾਂਝੀਵਾਲਤਾ ਦਾ ਕੇਂਦਰ ਹੈ, ਜਿੱਥੇ ਸਾਰੇ ਮਾਨਵਤਾ ਲਈ ਦਰਵਾਜ਼ੇ ਖੋਲ੍ਹ ਦਿੱਤੇ ਜਾਂਦੇ ਆ, ਤਾਂ ਉੱਥੇ ਮਾਨਵਤਾ, ਉੱਥੇ ਮਨੁੱਖਤਾ ਇਸ ਤਰ੍ਹਾਂ ਦੁਰਕਾਰੀ ਗਈ ਹੋਵੇ ਕਿ ਇੱਕ ਜਿਹੜੀ ਗਰੀਬ ਮੁਫਲਸ ਬੀਬੀ ਸੀਗੀ ਉਹਨੂੰ ਹਸਪਤਾਲ ਦੇ ਡਾਕਟਰ ਨੇ ਦਾਖਲ ਕਰਨ ਤੋਂ ਨਾ ਕਰ ਦਿੱਤਾ ਕਿਉਂਕਿ ਉਹਨਾਂ ਦੇ ਕੋਲ ਪੈਸੇ ਨਹੀਂ ਸਨ। ਅਸਲ ਦੇ ਵਿੱਚ ਅਟਾਰੀ ਆਏ ਸਨ ਇਹ ਇਲਾਜ ਕਰਵਾਉਣ, ਤੇ ਉੱਥੇ ਉਹ ਮਨਦੀਪ ਕੌਰ ਨਾਂ ਦੀ ਬੀਬੀ ਦਾ ਜਿਹੜਾ ਕੇਸ ਸੀਗਾ ਉਹ ਥੋੜਾ ਕ੍ਰਿਟੀਕਲ ਹੋ ਗਿਆ। ਉਹਨਾਂ ਨੇ ਕਿਹਾ ਕਿ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਲੈ ਜਾਓ। ਉੱਥੇ ਗਏ ਤੇ ਉਹਨਾਂ ਨੇ ਡਾਕਟਰਾਂ ਨੇ ਪੈਸੇ ਧੇਲੇ ਦਾ ਇੰਤਜ਼ਾਮ ਕਰ ਲਈ, ਆਖਿਆ ਜਦੋਂ ਨਹੀਂ ਹੋਇਆ ਤੇ ਉਹਨਾਂ ਨੇ ਦੁਰਕਾਰ ਦਿੱਤਾ। ਔਰ ਦੁਰਕਾਰਨ ਤੋਂ ਬਾਅਦ ਜਦੋਂ ਉਹ ਬੀਬੀ ਗੇਟ ਤੇ ਆਈ ਤੇ ਉੱਥੇ ਉਹਨੂੰ ਉਹ ਜਿਹੜੀਆਂ ਪੋਸਟ ਪੀੜਾ ਹੁੰਦੀਆਂ ਨੇ, ਜਿਹੜੀਆਂ ਉਹ ਲੇਬਰ ਪੇਨ ਜਿਹਨੂੰ ਕਹਿ ਦਿੰਦੇ ਆ, ਉਹ ਸ਼ੁਰੂ ਹੋ ਗਈ। ਉੱਥੇ ਗੇਟ ਤੇ ਹੀ ਉਸ ਬੀਬੀ ਨੇ ਬੱਚੀ ਨੂੰ ਜਨਮ ਦਿੱਤਾ। ਸੋ ਇਹ ਇੱਕ ਬੜਾ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਆ ਕਿ ਸਾਡੀਆਂ ਸਿਹਤ ਸੇਵਾਵਾਂ ਜਿਹੜੀਆਂ ਉਹ ਕਿੱਥੋਂ ਤੱਕ ਨਿਗਰ ਗਈਆਂ ਕਿ ਇੱਕ ਜਿਹੜਾ ਜੱਚਾ ਬੱਚਾ ਉਹਨੂੰ ਵੀ ਪਹਿਲ ਦੇ ਆਧਾਰ ਤੇ ਉਹਨੂੰ ਟ੍ਰੀਟਮੈਂਟ ਨਹੀਂ ਦਿੱਤਾ ਜਾ ਰਿਹਾ, ਇਲਾਜ ਨਹੀਂ ਦਿੱਤਾ ਜਾ ਰਿਹਾ। ਉਹਨਾਂ ਦੇ ਨਾਲੋਂ, ਦੋ ਜਾਨਾਂ ਦੇ ਨਾਲੋਂ ਪੈਸੇ ਨੂੰ ਪ੍ਰਾਥਮਿਕਤਾ, ਪੈਸੇ ਨੂੰ ਪਹਿਲ ਦਿੱਤੀ ਜਾ ਰਹੀ ਹੈ। ਜੈਣੀ ਸਾਹਿਬ ਹੈ ਜਿਹੜੇ ਵੈਸੇ ਦੂਜੇ ਮੁੱਦਿਆਂ ਤੇ ਉਹ ਬੜੇ ਐਕਸ਼ਨ ਕਰਦੇ ਆ, ਚਾਹੇ ਸ਼ਰਾਬ ਵਾਲਾ ਚਾਹੇ ਕੋਈ ਹੋਰ ਆ, ਉਹਨਾਂ ਦੇ ਐਕਸ਼ਨ ਰਿਐਕਸ਼ਨ ਉਹਨਾਂ ਦੇ ਬੜੇ ਹੁੰਦੇ ਆ। ਇਸ ਮੁੱਦੇ ਤੇ ਕੋਈ ਐਕਸ਼ਨ, ਕੋਈ ਰਿਐਕਸ਼ਨ ਉਹ ਦੇਣਗੇ ਤਾਂ ਫਿਰ ਪਤਾ ਲੱਗੇਗਾ ਕਿ ਵਾਕਿਆ ਹੀ ਉਹ ਇਹਨਾਂ ਚੀਜ਼ਾਂ ਦੇ ਨਾਲ ਜੁੜੇ ਆ ਕਿ ਜਾਂ ਉਹ ਕਦੇ ਇਹਦੇ ਨਾਲ ਨਾਲੋ ਜੀ ਤੁਹਾਨੂੰ ਬਿਮਾਰੀਆਂ ਨਹੀਂ ਲੱਗਦੀਆਂ, ਆਹ ਪੀ ਲਓ ਜੀ, ਇਹ ਮਾੜੀ ਚੀਜ਼ ਨਹੀਂ ਹੈ। ਉਹ ਖਾਣ ਪੀਣ ਵਾਲੇ ਮਸਲਿਆਂ ਤੋਂ ਪਾਸੇ ਹੋ ਕੇ ਇਹਨਾਂ ਅਸਲ ਮਸਲਿਆਂ ਵੱਲ ਧਿਆਨ ਦਿੰਦੇ ਕਿ ਨਹੀਂ ਦਿੰਦੇ, ਦੇਖਣਾ ਹੋਵੇਗਾ। ਪਰ ਲੱਗਦਾ ਇਉਂ ਨਹੀਂ ਆ ਕਿਉਂਕਿ ਪਟਿਆਲੇ ਦੇ ਵਿੱਚ 5 ਜਿਹੜੇ ਨਵਜਾਤ ਜਵਾਕ ਸੜ ਗਏ ਸੀਗੇ, ਉਹ ਕੇਸ ਅਸੀਂ ਦੇਖਿਆ ਕਿ 3 ਸਾਲ ਕੈਦ ਹੋਈ। ਉਹ ਜ਼ਿੰਮੇਵਾਰ ਲੋਕਾਂ ਨੂੰ, ਲਾਪਰਵਾਹ ਲੋਕਾਂ ਨੂੰ ਜ਼ਮਾਨਤ ਤੇ ਆ ਗਏ। ਇੱਥੇ ਲੁਧਿਆਣੇ ਦੇ ਵਿੱਚ 5 ਬੱਚੇ ਜਿਹੜੇ ਸੀ ਲਗਾਤਾਰ ਮਰ ਗਏ, ਉਹਦੀ ਜ਼ਿੰਮੇਵਾਰ ਡਾਕਟਰ ਨੂੰ ਹਟਾਇਆ ਗਿਆ, ਮੁਅੱਤਲ ਕੀਤਾ ਗਿਆ ਤੇ 12ਵੇਂ ਦਿਨ ਇਹ ਕਹਿ ਕੇ ਜੈਣੀ ਸਾਹਿਬ ਨੇ ਰੱਖ ਲਿਆ ਸੀ ਕਿ ਨਹੀਂ ਜੀ ਸਾਡੀ ਮਜਬੂਰੀ ਹੈ, ਸਾਡੇ ਕੋਲ ਡਾਕਟਰ ਥੋੜੇ ਆ। ਜੀ 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 ਤੇ ਅੱਗੇ ਆਪਾਂ ਵਧਦੇ ਹਾਂ ਮਿੰਟੂ ਜੀ ਵੀ ਸ਼ਾਨਦਾਰ ਪ੍ਰਾਪਤੀਆਂ ਵਾਲੀ ਜਰਖੜ ਹਾਕੀ ਵੀ ਪੰਜਾਬ ਦੀ ਗੰਦੀ ਸਿਆਸਤ ਦੀ ਭੇਟ ਚੜੀ। ਇਹ ਜਰਖੜ ਅਕੈਡਮੀ ਸੀਗੀ ਜਿਹੜੀ ਜੀ, ਇਹ ਇੱਕ ਖਾਲੀ ਮੈਦਾਨ ਤੋਂ ਸ਼ੁਰੂ ਹੋਈ ਸੀ ਜਿਹੜਾ ਕਿਸੇ ਨੇ ਨੱਪਿਆ ਹੋਇਆ ਸੀ। ਹਿੰਮਤ ਕਰਕੇ ਕੁਛ ਹਾਕੀ ਦੇ ਦੀਵਾਨਿਆਂ ਨੇ, ਕੁਛ ਜਾਂਬਾਜ਼ ਲੋਕਾਂ ਨੇ ਉਹ ਪਹਿਲਾਂ ਤੇ ਮੈਦਾਨ ਛਡਵਾਇਆ, ਫਿਰ ਉਹਨੂੰ ਮਿੱਟੀ ਨਾਲ ਮਿੱਟੀ ਹੋ ਕੇ ਸਿੰਜਿਆ
ਯਾਨੀ ਮਿੱਟੀ ਦੇ ਵਿੱਚੋਂ ਇਹ ਮਾਣਮੱਤੀ ਜਰਖੜ ਅਕੈਡਮੀ ਹੈ ਜਿਹੜੀ ਉਹ ਖੜੀ ਹੋਈ ਸੀ। ਤਾਂ ਇਹ ਮਿੱਟੀ ਦੇ ਵਿੱਚੋਂ ਸ਼ੁਰੂ ਹੋ ਕੇ ਆਕਾਸ਼ ਦੇ ਵਿੱਚ ਉੱਡਣ ਵਾਲੀ ਅਕੈਡਮੀ ਅੱਜ ਆਪਣੇ ਆਪ ਤੇ ਜ਼ਰੂਰ ਕੁਰਲਾ ਰਹੀ ਹੋਏਗੀ। ਅੱਜ ਇਸ ਦੇਸ਼ ਦੇ ਸਿਆਸੀ ਢਾਂਚੇ ਤੇ ਲਾਹਨਤਾਂ ਵੀ ਪਾ ਰਹੀ ਹੋਏਗੀ, ਕਿਉਂਕਿ ਦੇਖੋ ਇਸ ਹਾਕੀ ਅਕੈਡਮੀ ਦੇ ਜਿਹੜੇ ਟ੍ਰਾਇਲ ਚੱਲਦੇ ਪਏ ਸੀ ਅੰਡਰ 17 ਤੇ ਅੰਡਰ 19, ਇਹ ਸਿੱਖਿਆ ਵਿਭਾਗ ਵੱਲੋਂ ਲੈ ਜਾ ਰਹੇ ਸੀਗੇ ਤੇ ਅਚਾਨਕ ਰੋਕ ਦਿੱਤੇ ਗਏ। ਜਦੋਂ ਉਹਨਾਂ ਨੇ ਕਾਰਨ ਪੁੱਛਿਆ ਕਿ ਭਾਈ ਕਾਹਤੋਂ ਟ੍ਰਾਇਲ ਰੋਕ ਦਿੱਤੇ ਗਏ, ਤੇ ਉਹਨਾਂ ਨੇ ਆਖਿਆ ਜੀ ਨਹੀਂ ਅਸੀਂ ਕੁਝ ਨਹੀਂ ਕਰ ਸਕਦੇ, ਇਹ ਪੋਲੀਟੀਕਲੀ ਪ੍ਰੈਸ਼ਰ ਹੈ ਸਾਡੇ ਤੇ। ਉਹ ਉੱਥੋਂ ਟ੍ਰਾਇਲ ਛੱਡ ਕੇ ਚਲੇ ਗਏ। ਫਿਰ ਉੱਥੋਂ ਦੀ ਅਕੈਡਮੀ ਦਾ ਖੇਡ ਵਿੰਗ ਵੀ ਬੰਦ ਕਰ ਦਿੱਤਾ ਗਿਆ। ਹੋਰ ਤੇ ਹੋਰ ਜਿਹੜੇ ਉੱਥੇ ਕੋਚ ਸਨ ਸਰਕਾਰ ਵੱਲੋਂ ਲਾਏ ਗਏ ਉਹ ਵੀ ਬਦਲ ਦਿੱਤੇ ਗਏ। ਇਸ ਹਾਕੀ ਅਕੈਡਮੀ ਦੀਆਂ ਜੇ ਆਪਾਂ ਥੋੜ੍ਹ ਚਿਰੀਆਂ ਜਿਹੜੀਆਂ ਪ੍ਰਾਪਤੀਆਂ ਉਹਨਾਂ ਤੇ ਨਜ਼ਰ ਮਾਰੀਏ ਤੇ ਹੁਣ ਤੱਕ 80 ਖਿਡਾਰੀ ਹੈ ਜਿਹੜੇ ਉਹ ਕੌਮੀ ਪੱਧਰ ਤੇ 30 ਖਿਡਾਰੀ ਹੈ ਜਿਹੜੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਦੇ ਵਿੱਚ ਖੇਡ ਚੁੱਕੇ ਆ। 25 ਖਿਡਾਰੀ ਹੈ ਜਿਹੜੇ ਉਹ ਇਸ ਅਕੈਡਮੀ ਦੇ ਸਰਕਾਰੀ ਜੌਬ ਖੇਡ ਦੇ ਸਿਰ ਤੇ ਸਪੋਰਟਸ ਕੋਟੇ ਦੇ ਵਿੱਚ ਲੈ ਚੁੱਕੇ ਆ। ਸੋ ਇਹਨਾਂ ਖੇਡਾਂ ਦੇ ਵਿੱਚ, ਇਹਨਾਂ ਪ੍ਰਾਪਤੀਆਂ ਦੇ ਵਿੱਚ ਜਰਖੜ ਹਾਕੀ ਅਕੈਡਮੀ ਹੈ ਜਿਹੜੀ ਉਹ 4 ਵਾਰ ਤੇ ਆਪਣੀ ਸਟੇਟ ਚੈਂਪੀਅਨ ਹੈ। ਬਹੁਤ ਸ਼ਾਨਦਾਰ ਉਹਨੇ ਪ੍ਰੋਗਰੈਸ ਕੀਤੀ ਹੈ। ਦੇਖੋ ਇੱਕ ਪਿੰਡ ਦੇ ਵਿੱਚ ਅਕੈਡਮੀ, ਔਰ ਜਿਹੜੀ ਕੁਛ ਬੰਦਿਆਂ ਵੱਲੋਂ, ਕੁਛ ਹੱਥਾਂ ਵੱਲੋਂ, ਜਿਹੜੇ ਹਿੰਮਤੀ ਹੱਥ ਸੀ ਉਹਨਾਂ ਵੱਲੋਂ ਸ਼ੁਰੂ ਕੀਤੀ ਅਕੈਡਮੀ ਇੱਥੋਂ ਤੱਕ ਪਹੁੰਚੀ ਹੈ। ਉਹਨੂੰ ਸਹੂਲਤਾਂ ਹੋਰ ਦੇਣ ਦੀ ਥਾਂ ਤੇ ਜੋ ਸਹੂਲਤਾਂ ਸੀ ਉਹ ਖੋਹ ਲਈਆਂ। ਵਿੰਗ ਉਹਦਾ ਬੰਦ ਕਰ ਦਿੱਤਾ ਗਿਆ, ਕੋਚ ਵਾਪਸ ਬੁਲਾ ਲਏ ਗਏ ਆ, ਟਰਾਇਲ ਜਿਹੜੇ ਚੱਲ ਰਹੇ ਸੀ ਉਹ ਵਿੱਚੋਂ ਹੀ ਬੰਦ ਕਰ ਦਿੱਤੇ ਗਏ। ਇਹਦਾ ਕਾਰਨ ਇਹ ਹੈ ਕਿ ਇਸ ਅਕੈਡਮੀ ਨੂੰ ਖੂਨ ਪਸੀਨੇ ਨਾਲ ਸਿੰਜਣ ਵਾਲਾ ਜਿਹੜਾ ਜਗਰੂਪ ਜਰਖੜ ਹੈ, ਇਸ ਅਕੈਡਮੀ ਦਾ ਡਾਇਰੈਕਟਰ, ਉਹ ਆਮ ਆਦਮੀ ਪਾਰਟੀ ਜੁਆਇਨ, ਇਸ ਕਰਕੇ ਬਦਲਾਖੋਰੀ ਦੇ ਤਹਿਤ ਉਸ ਅਕੈਡਮੀ ਦੀਆਂ ਜਿਹੜੀਆਂ ਸਹੂਲਤਾਂ ਉਹ ਇੱਕ ਇੱਕ ਕਰਕੇ ਵਾਪਸ ਲੈ ਗਈਆਂ। ਹੁਣ ਦੇਖੋ ਕੋਈ ਬੰਦਾ ਜਿਹੜਾ ਉਹ ਇਸ ਆਜ਼ਾਦ ਮੁਲਕ ਦੇ ਵਿੱਚ, ਇਸ ਸੰਵਿਧਾਨ ਦੇ ਵਿੱਚ ਕਿਸੇ ਵਿਚਾਰਧਾਰਾ ਦਾ ਪਾਂਧੀ ਹੋ ਸਕਦਾ, ਕਿਸੇ ਨੂੰ ਮੰਨ ਸਕਦਾ, ਕਿਸੇ ਨੂੰ ਨਕਾਰ ਸਕਦਾ। ਜੇ ਉਹ ਸੰਵਿਧਾਨਕ ਅਧਿਕਾਰ ਰੱਖਦਾ ਹੈ ਤਾਂ ਕਿਸੇ ਸਿਆਸੀ ਸੰਗਠਨ ਨੂੰ, ਵਿਰੋਧੀ ਸਿਆਸੀ ਸੰਗਠਨ ਨੂੰ ਏਡੀ ਨੀਚਤਾ ਤੱਕ ਚਲੇ ਜਾਣਾ ਸ਼ੋਭਦਾ ਨਹੀਂ ਹੈ। ਇਹ ਸਿਰਫ ਇਕੱਲੇ ਹਾਕੀ ਅਕੈਡਮੀ ਦੀ ਗੱਲ ਨਹੀਂ, ਇਹ ਸਾਰੇ ਸਮੁੱਚੇ ਪੰਜਾਬ ਦੀ ਹੈ ਜਿਹੜੀ ਤਸਵੀਰ ਹੈ ਕਿ ਕਿਸ ਤਰ੍ਹਾਂ ਵਿਰੋਧੀਆਂ ਦਾ ਨੁਕਸਾਨ ਪਹੁੰਚਾਇਆ ਜਾਂਦਾ, ਇਸ ਕਰਕੇ ਕਿਉਂਕਿ ਉਹ ਵਿਰੋਧੀ ਹੈ। ਪਰ ਇਸ ਵਿਰੋਧਾਭਾਸ ਦੇ ਵਿੱਚ ਇੱਕ ਚੀਜ਼ ਹੈ ਜਿਹੜੀ ਉਹ ਅਸੀਂ ਭੁੱਲ ਰਹੇ ਹਾਂ ਕਿ ਜਿਸ ਕਬੱਡੀ ਦੀ ਗੱਲ ਕਰਦੇ, ਜਿਸ ਕਬੱਡੀ ਨੂੰ ਇਹ ਕਹਿੰਦੇ ਜੀ ਓਲੰਪਿਕ 'ਚ ਲੈ ਕੇ ਜਾਣਾ, ਉੱਥੇ ਲੈ ਕੇ ਜਾਣਾ, ਇੱਥੇ ਲੈ ਕੇ ਜਾਣਾ, ਪਰ ਜਿਹੜੀ ਹਾਕੀ ਜਿਹਨੇ ਪੂਰੇ ਵਿਸ਼ਵ ਦੇ ਵਿੱਚ ਇਸ ਮੁਲਕ ਨੂੰ ਪਹਿਚਾਣ ਦਿੱਤੀ ਹੈ, ਉਸ ਹਾਕੀ ਨੂੰ ਜੇ ਤੁਸੀਂ ਲਤਾੜ ਕੇ, ਸਿਆਸਤ ਕਰਕੇ, ਮਾਰ ਕੇ ਤੁਸੀਂ ਅੱਗੇ ਕੋਈ ਖੇਡ ਲੈ ਜਾਓਗੇ ਤਾਂ ਉਹ ਤੁਹਾਡੀ ਖੇਡ ਹੈ ਜਿਹੜੀ ਉਹ ਤੁਹਾਨੂੰ ਸ਼ਾਬਾਸ਼ੀ ਨਹੀਂ ਦੇਗੀ। ਕਿਉਂਕਿ ਖੇਡਾਂ ਜਿਹੜੀਆਂ ਉਹ ਆਪਸ ਦੇ ਵਿੱਚ ਜੁੜੀਆਂ ਹੁੰਦੀਆਂ, ਚਾਹੇ ਹਾਕੀ ਹੈ, ਚਾਹੇ ਕ੍ਰਿਕਟ ਹੈ, ਚਾਹੇ ਫੁੱਟਬਾਲ ਹੈ। ਪਰ ਇਹ ਬਹੁਤ ਗਲਤ ਕੰਮ ਹੋ ਰਿਹਾ ਜੋ ਹੋ ਰਿਹਾ। ਅਸੀਂ ਤਾਂ ਅਪੀਲ ਕਰਾਂਗੇ ਕਿ ਜਿਹੜੇ ਇਹ ਸਿਆਸਤ ਦੀ ਖੇਡ ਦੇ ਖਿਡਾਰੀ ਹੈ ਕਿ ਖੇਡਾਂ ਨੂੰ ਬਖਸ਼ ਦਿਓ, ਬਾਕੀ ਤਾਂ ਤੁਹਾਡੇ ਤੋਂ ਅਸੀਂ ਕੋਈ ਉਮੀਦ ਰੱਖਦੇ ਨਹੀਂ। ਵੈਸੇ ਬਚਿਆ ਨਹੀਂ ਉਹਨਾਂ ਤੋਂ ਕੁਛ ਵੀ, ਤੇ ਉਮੀਦ ਪਤਾ ਨਹੀਂ ਕਿਹੜੀ ਚੀਜ਼ ਦੀ ਆਪਾਂ ਰੱਖੀਏ। ਦਰਿੰਦਗੀ ਦੀ ਇੰਤਹਾ, ਗੈਂਗਰੇਪ ਪੀੜਤ ਨਾਲ ਮੁੜ ਗੈਂਗਰੇਪ। ਇਹ ਹਰਿਆਣੇ ਦੇ ਵਿੱਚ ਦਿਲ ਹਿਲਾਉਣ ਵਾਲੀ ਘਟਨਾ ਵਾਪਰੀ ਹੈ ਜੀ ਕਿ ਇਹ ਦੇਖੋ ਇਸ ਕੁੜੀ ਦੇ ਨਾਲ ਹੋਣੀ ਜਿਹੜੀ ਹੈ ਤਰਾਸਦੀ ਹੈ ਜਿਹੜੀ ਉਹ ਵਾਪਰੀ ਕਿਵੇਂ ਆ ਕਿ ਪਹਿਲਾਂ ਇਹ ਭਵਾਨੀ 'ਚ ਰਹਿੰਦੇ ਸੀ, ਉੱਥੇ 5 ਜਣਿਆਂ ਨੇ ਇਹਦੇ ਨਾਲ ਗੈਂਗਰੇਪ ਕੀਤਾ। ਉਸ ਤੋਂ ਬਾਅਦ ਇਸ ਪਰਿਵਾਰ ਨੂੰ ਡਰਾਉਣਾ, ਧਮਕਾਉਣਾ ਜਾਂ ਟੌਂਚਬਾਜ਼ੀ ਹੈ ਜਿਹੜੀ ਉਹ ਲਗਾਤਾਰ ਕਰਨੀ, ਇਹ ਕਾਰਨ ਬਣਿਆ ਕਿ ਭਵਾਨੀ ਛੱਡ ਕੇ ਇਹਨਾਂ ਨੂੰ ਰੋਹਤਕ ਦੇ ਵਿੱਚ ਸ਼ਰਨ ਲੈਣੀ ਪਈ। ਪਰ ਉੱਥੇ ਵੀ ਇਹਨਾਂ ਦੀ ਬਦਨਸੀਬੀ ਨੇ, ਉੱਥੇ ਵੀ ਹੋਣੀ ਨੇ, ਉੱਥੇ ਵੀ ਦਰਿੰਦਗੀ ਨੇ ਇਹਨਾਂ ਦਾ ਪਿੱਛਾ ਨਹੀਂ ਛੱਡਿਆ। ਉਹ ਜਿਹੜੇ ਰੇਪਿਸਟ ਸੀਗੇ, ਜਿਹੜੇ ਬਲਾਤਕਾਰੀ ਸੀ ਪਹਿਲੇ ਮਾਮਲੇ ਦੇ ਵਿੱਚੋਂ, ਉਹਨਾਂ ਚੋਂ 2 ਜਣੇ ਜਿਹੜੇ ਉਹ ਜ਼ਮਾਨਤ ਤੇ ਆ ਗਏ ਤਾਂ ਉਹਨਾਂ ਨੇ ਇਸ ਕੁੜੀ ਨੂੰ ਕਾਲਜ ਦੇ ਅੱਗੋਂ ਫੇਰ ਚੁੱਕਿਆ। 5 ਜਣਿਆਂ ਨੇ ਉਹਦੇ ਨਾਲ ਮੁੜ ਗੈਂਗਰੇਪ ਕੀਤਾ। ਉਹਦਾ ਕਾਰਨ ਇਹ ਸੀਗਾ ਕਿ ਇਹ 50 ਲੱਖ ਰੁਪਈਆ ਇਸ ਪਰਿਵਾਰ ਨੂੰ ਦਿੰਦੇ ਸਨ ਕਿ ਤੁਸੀਂ ਸਾਡੇ ਨਾਲ ਰਾਜੀਨਾਮਾ ਕਰ ਲਓ, ਜਿਹੜਾ ਪਹਿਲਾ ਮਾਮਲਾ ਸੀ। ਉਹਨਾਂ ਨੇ ਕਿਹਾ ਕਿ ਨਹੀਂ, ਅਸੀਂ ਪੈਸਾ ਨਹੀਂ ਲੈਣਾ, ਪੈਸਾ ਸਾਡੇ ਲਈ ਹਰਾਮ ਆ, ਅਸੀਂ ਇਸ ਦਰਿੰਦਗੀ ਦਾ ਜਿਹੜਾ ਬਦਲਾ ਉਹ ਆਪਣੀ ਲੜਾਈ ਲੜ ਕੇ ਲਵਾਂਗੇ, ਆਪਣਾ ਇਨਸਾਫ ਲੈ ਕੇ ਲਵਾਂਗੇ। ਪਰ ਅਫਸੋਸ ਕਿ ਇਨਸਾਫ ਦੀ ਉਡੀਕ ਦੇ ਵਿੱਚ ਉਹਨਾਂ ਦੀ ਰੂਹ ਦਾ ਇੱਕ ਵਾਰ ਫਿਰ ਕਤਲ ਹੋ ਗਿਆ।
ਉਹਨਾਂ ਦੇ ਨਾਲ ਇੱਕ ਵਾਰ ਫੇਰ ਦਰਿੰਦਗੀ ਵਾਪਰ ਗਈ। ਹੁਣ ਇੱਥੇ ਸਵਾਲ ਇਹੀ ਉੱਠਦਾ ਜੀ ਕਿ ਦੇਖੋ ਲੁਧਿਆਣੇ ਵੀ ਪਿਛਲੇ ਸਾਲ 2015 ਦੇ ਮੱਧ ਦੇ ਵਿੱਚ ਇੱਕ ਇਹੋ ਜਿਹੀ ਘਟਨਾ ਵਾਪਰੀ ਸੀ ਕਿ ਇੱਕ ਮਾਸੂਮ ਕੁੜੀ ਦੇ ਜਿਹੜੇ ਦੋਸ਼ੀ ਸੀਗੇ ਉਹ ਜ਼ਮਾਨਤ ਤੇ ਬਾਹਰ ਆਏ ਤੇ ਉਹਨਾਂ ਨੇ ਆ ਕੇ ਕੁੜੀ ਹੈ ਜਿਹੜੀ ਘਰ ਜਾ ਕੇ ਫੂਕਤੀ ਸੀ, ਜਿਉਂਦੀ ਸਾੜ ਦਿੱਤੀ ਸੀ, ਉਹ ਕੁੜੀ ਮਰ ਗਈ ਸੀ। ਉਦੋਂ ਵੀ ਇਹ ਸਵਾਲ ਉੱਠੇ ਸਨ ਕਿ ਜਿਹੜੀਆਂ ਇਸ ਤਰ੍ਹਾਂ ਦੀਆਂ ਪੀੜਤਾਂ ਨੇ ਉਹਨਾਂ ਦੀ ਸੁਰੱਖਿਆ ਲਈ ਜਦੋਂ ਖਾਸ ਤੌਰ ਤੇ ਜਿਨ੍ਹਾਂ ਮਾਮਲਿਆਂ 'ਚ ਜਿਹੜੇ ਦਰਿੰਦੇ ਆ ਬਾਹਰ ਆ ਜਾਂਦੇ ਆ ਤਾਂ ਉਹਨਾਂ ਨੂੰ ਉਹਨਾਂ ਦੀ ਦਰਿੰਦਗੀ ਤੋਂ ਬਚਾਉਣ ਲਈ ਕਿਹੜੇ ਉਪਰਾਲੇ ਕੀਤੇ ਜਾਣ। ਬੜੀ ਚਰਚਾ ਹੋਈ ਸੀ ਇਸ ਗੱਲ ਤੇ, ਪਰ ਅਫਸੋਸ ਇਸ ਮੁਲਕ ਦੇ ਵਿੱਚ ਚਰਚਾ ਚਿੰਤਨ ਤੋਂ ਅੱਗੇ ਵੱਧ ਕੇ ਐਕਸ਼ਨ ਕੋਈ ਹੁੰਦਾ ਹੀ ਨਹੀਂ। ਸੋ ਇਹ ਚੀਜ਼ ਜਿਹੜੀ ਆ ਤਾਂ ਹੀ ਵਾਪਰੀ ਆ ਕਿ ਉਸ ਕੁੜੀ ਦੀ ਕੋਈ ਸੁਰੱਖਿਆ ਕਰਨ ਵਾਲਾ ਨਹੀਂ ਸੀ। ਜੇ ਇਹ ਕਾਨੂੰਨ ਇਹ ਸਮਾਜ ਉਹਨੂੰ ਸੁਰੱਖਿਆ ਦਿੰਦਾ ਤੇ ਉਹਨਾਂ ਨੂੰ ਇੱਕ ਸ਼ਹਿਰ ਛੱਡ ਕੇ ਨਾ ਆਉਣਾ ਪੈਂਦਾ। ਡਰ ਕੇ ਆਏ, ਮੂਸਾ ਭੱਜਾ ਮੌਤ ਤੋਂ, ਮੌਤ ਅੱਗੇ ਖੜੀ। ਉਹ ਸ਼ਹਿਰ ਡਰਦੇ ਮਾਰਿਆ, ਖੌਫ ਦੇ ਮਾਰਿਆ ਛੱਡਿਆ, ਪਰ ਉਹੀ ਖੌਫ ਡਰਿਆ ਜਿਹੜਾ ਉਹ ਹੁਣੀ ਮਰ ਕੇ ਉਹਨਾਂ ਦੇ ਨਾਲ ਵਾਪਰ ਗਿਆ। ਹੁਣ ਇੱਥੇ ਸਵਾਲ ਇਹੀ ਉੱਠਦਾ ਜੀ ਕਿ ਇਹ ਜਿਹੜੇ ਖੱਟਰ ਹੋ ਰਹੀ ਆ, ਮੋਰਥਲ ਕਾਂਡ ਜਿਹੜਾ ਵਾਪਰਿਆ ਸੀ ਉਹਦੇ ਤੋਂ ਬਾਅਦ ਵੀ ਇਹ ਸਬਕ ਨਹੀਂ ਲੈ ਰਹੇ। ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਪਈਆਂ, ਪਰ ਸਾਡੇ ਮੁਲਕ ਲਈ ਇਹ ਕੁੱਲ ਮਿਲਾ ਕੇ ਸ਼ਰਮਿੰਦਗੀ ਵਾਲੀ ਗੱਲ ਹੈ। ਔਰ ਖਾਸ ਤੌਰ ਤੇ ਇੱਕ ਸ਼ਰਮਿੰਦਗੀ ਉਸ ਡੇਰੇਦਾਰ ਨੂੰ ਵੀ ਹੈ ਜਿਹਨੇ ਇਹਨਾਂ ਨੂੰ ਸਮਰਥਨ ਦੇਣ ਲੱਗੇ ਆਖਿਆ ਸੀਗਾ ਕਿ ਅਸੀਂ ਕਿਸੇ ਇਹੋ ਜਿਹੇ ਬੰਦੇ ਨੂੰ, ਇਹੋ ਜਿਹੇ ਸਿਆਸਤਦਾਨ ਨੂੰ ਅਸੀਂ ਸਮਰਥਨ ਨਹੀਂ ਦਿਆਂਗੇ ਜੋ ਨਸ਼ਿਆਂ ਨੂੰ ਬੜਾਵਾ ਦਿੰਦਾ ਹੋਵੇ, ਜੋ ਔਰਤ ਦੀ ਹਿਫਾਜ਼ਤ ਨਾ ਕਰ ਸਕਦਾ ਹੋਵੇ। ਤੇ ਅੱਜ ਉਸ ਡੇਰੇਦਾਰ ਨੂੰ ਪੁੱਛਣ ਵਾਲਾ ਹੈ ਕਿ ਤੇਰੇ ਸਟੇਟ ਦੇ ਵਿੱਚ, ਤੇਰੇ ਸਮਰਥਨ ਵਾਲੀ ਸਰਕਾਰ ਦੇ ਰਾਜ ਵਿੱਚ ਆ ਧੀਆਂ ਭੈਣਾਂ ਨਾਲ ਕੀ ਹੋਣ ਡਿਆ। ਜੀ ਬਿਲਕੁਲ ਜੀ। ਤੇ ਅੱਗੇ ਮਿੰਟੂ ਜੀ ਆਪਾਂ ਗੱਲ ਕਰਦੇ ਹਾਂ ਅਕਾਲੀ ਭਾਜਪਾ ਦੀ ਤਰੇੜ ਜਿਹੜੀ ਹੈ ਜੀ ਵੱਡੀ ਹੋਣ ਲੱਗੀ। ਦੇਖੋ ਇਹ ਤਰੇੜ ਤੇ ਜੇ ਆਪਾਂ ਕਹੀਏ ਕਿ ਬੜੇ ਚਿਰ ਦੀ ਹੈ, ਕਿਉਂਕਿ ਇਹਨਾਂ ਅਕਾਲੀਆਂ ਨੇ ਭਾਜਪਾ ਦੇ ਨਾਲ ਕਹਿ ਲਈਏ ਕਿ ਤਰਨਤਾਰਨ ਦੇ ਵਿੱਚ ਜੋ ਸਿਤਮ ਸ਼ਰੀਫੀ ਕੀਤੀ ਸੀ ਉਹ ਸਾਰਿਆਂ ਨੂੰ ਯਾਦ ਹੋਏਗੀ। ਕਿਸ ਤਰ੍ਹਾਂ ਉਹਨਾਂ ਨੇ ਫਾਇਰ ਕੀਤੇ, ਕਿਸ ਤਰ੍ਹਾਂ ਉਹਨਾਂ ਨੇ ਜੁੱਤੀਆਂ ਮਾਰੀਆਂ, ਉਹ ਵੀ ਕੈਬਨਿਟ ਮੰਤਰੀ ਦੇ ਭਰਾ ਨੂੰ। ਉਸ ਤੋਂ ਪਿੱਛੇ ਜੇ ਚਲੇ ਜਾਈਏ ਤੇ ਇਹੋ ਜਿਹੀਆਂ ਬਹੁਤ ਸਾਰੀਆਂ ਮਿਸਾਲਾਂ ਨੇ ਜਿੱਥੇ ਭਾਜਪਾ ਵਾਲਿਆਂ ਨੂੰ ਰੱਜ ਕੇ ਜਲੀਲ ਹੋਣਾ ਪਿਆ ਅਕਾਲੀਆਂ ਦੇ ਹੱਥੋਂ। ਇੱਥੋਂ ਤੱਕ ਕਿ ਸਮਾਗਮਾਂ ਦੇ ਵਿੱਚ ਕੁਰਸੀਆਂ ਵੀ ਨਹੀਂ ਸੀ ਛੱਡਦੇ ਅਕਾਲੀ। ਕਈ ਥਾਵੀਂ ਤੇ ਇੱਦਾਂ ਦੀਆਂ ਗੱਲਾਂ ਵੀ ਹੋਈਆਂ ਕਿ ਕੁਰਸੀਆਂ ਭਾਵੇਂ ਖਾਲੀ ਪਈਆਂ ਹੁੰਦੀਆਂ ਸੀ, ਚੱਕ ਕੇ ਦਵਾ ਦਵ ਪੈਰ ਦੂਜੀ ਤੇ ਰੱਖ ਲੈਂਦੇ ਸੀ ਕਿ ਨਹੀਂ ਜੀ ਇਹਦੇ ਤੇ ਅਸੀਂ ਆਰਾਮ ਕਰਨਾ। ਸੋ ਇਹੋ ਜਿਹੀ ਇਹਨਾਂ ਦੇ ਨਾਲ ਹੋਈ। ਪਰ ਹੁਣ ਚੀਜ਼ਾਂ ਜਿਹੜੀਆਂ ਉਹ ਵੱਡੇ ਪੱਧਰ ਤੇ ਵਾਪਰ ਰਹੀਆਂ। ਹੁਣ ਦੇਖੋ ਕੱਲ ਇਹਨਾਂ ਦਾ ਕੇਂਦਰੀ ਮਿਨਿਸਟਰ ਆਇਆ ਸੀਗਾ ਸੁਰੇਸ਼ ਪ੍ਰਭੂ, ਤੇ ਪ੍ਰੋਟੋਕਾਲ ਤਹਿਤ ਜੋ ਉਹਦਾ ਸਵਾਗਤ ਹੋਣਾ ਚਾਹੀਦਾ ਸੀ, ਜੋ ਇਸਤਕਬਾਲ ਉਹਦਾ ਕਰਨਾ ਬਣਦਾ ਸੀਗਾ, ਉਹ ਨਹੀਂ ਹੋਇਆ। ਉਲਟਾ ਜਿਹੜਾ ਇੱਥੋਂ ਦਾ ਭਾਜਪਾ ਦਾ ਸੂਬਾ ਪ੍ਰਧਾਨ ਹੈ ਵਿਜੇ ਸਾਂਪਲਾ, ਉਹਦਾ ਹੀ ਚੋਣ ਖੇਤਰ ਸੀ, ਉਹਦੇ ਚੋਣ ਖੇਤਰ ਦੇ ਵਿੱਚ ਪ੍ਰੋਗਰਾਮ ਹੋ ਰਿਹਾ ਸੀ ਇੱਕ। ਉਸ ਚੋਣ ਖੇਤਰ ਦੇ ਪ੍ਰੋਗਰਾਮ ਦੇ ਵਿੱਚ ਉਹਨੂੰ ਕਿਸੇ ਨੇ ਬੁਲਾਇਆ ਨਹੀਂ ਔਰ ਨਾ ਹੀ ਕਿਸੇ ਫਲੈਕਸ ਤੇ ਉਹਦੀ ਫੋਟੋ ਲਾਈ। ਇੱਥੋਂ ਤੱਕ ਕਿ ਉਹ ਨਾਰਾਜ਼ ਹੋ ਕੇ ਬੋਲਿਆ ਵੀ ਨਹੀਂ ਸਮਾਗਮ ਦੇ ਵਿੱਚ। ਉਹਨੇ ਕਿਹਾ ਮੈਂ ਕੀ ਬੋਲਣਾ, ਮੈਂ ਤੇ ਆਪਣੇ ਕੇਂਦਰੀ ਮਿਨਿਸਟਰ ਕਰਕੇ ਆ ਗਿਆ। ਹੁਣ ਦੇਖੋ ਉਹ ਮੈਂਬਰ ਪਾਰਲੀਮੈਂਟ ਵੀ ਹੈ, ਰਾਜ ਦਾ ਕਹਿ ਲਈਏ ਭਾਜਪਾ ਦਾ ਕਪਤਾਨ ਵੀ ਹੈ, ਪਰ ਫਿਰ ਵੀ ਉਹਦੀ ਕੋਈ ਅਹਿਮੀਅਤ ਨਹੀਂ। ਮਦਨ ਮੋਹਨ ਮਿੱਤਲ ਪਰਸੋਂ ਇੱਕ ਸਮਾਗਮ ਦੇ ਵਿੱਚ ਗਿਆ, ਉਹ ਵੀ ਉੱਥੇ ਪਿੱਟਿਆ ਕਿ ਸਾਡੇ ਨਾਲ ਇਹਨਾਂ ਧੱਕਾ ਨਾ ਕਰੋ, ਨਾ ਕੋਈ ਸਾਡਾ ਬੈਨਰ, ਨਾ ਕੋਈ ਸਾਡੀ ਫੋਟੋ। ਘੱਟੋ ਘੱਟ ਮੰਤਰੀ ਆ, ਪ੍ਰੋਟੋਕੋਲ ਤਹਿਤ ਜਿਹੜਾ ਬਣਦਾ ਮਾਣ ਸਤਿਕਾਰ ਤੇ ਦਿਓ। ਇਹ ਤਰੇੜ ਤੇ ਜੇ ਪਿੱਛੇ ਜਾਈਏ, ਪਿੱਛੇ ਜੇ ਇਹਨਾਂ ਨੇ ਆਪਦੇ ਨਾਲ ਸਿੱਖ ਜੋੜਨੇ ਸ਼ੁਰੂ ਕਰ ਦਿੱਤੇ ਸਨ ਮੈਂਬਰਸ਼ਿਪ ਦੇ ਨਾਂ ਤੇ। ਇਹਨਾਂ ਨੇ ਉਹਨਾਂ ਦੀਆਂ ਜਿਹੜੀਆਂ ਸੀਗੀਆਂ ਕੀਮਤੀ ਪੋਟਲੀਆਂ ਉਹਨਾਂ 'ਚ ਸੰਨ ਲਾਉਣੀ ਸ਼ੁਰੂ ਕਰ ਦਿੱਤੀ ਸੀ, ਜਦ ਕਿ ਅਕਾਲੀਆਂ ਨੇ ਹਿੰਦੂਆਂ ਨੂੰ ਜੋੜਨਾ ਸ਼ੁਰੂ ਕਰ ਦਿੱਤਾ ਸੀ ਨਾਲ ਜੀ। ਸੋ ਇਹ ਜਿਹੜੀ ਤਰੇੜ ਆ ਉਹ ਬਹੁਤ ਲੰਮੇ ਸਮੇਂ ਤੋਂ ਹੈ ਤੇ ਇਹ ਹੁਣ ਜਿਹੜਾ ਇਹਨਾਂ ਦਾ ਜੜਾਵ ਰਹਿ ਗਿਆ, ਤਰੇੜ ਹੈ ਜਿਹੜੀ ਉਹ ਖੱਪਾ ਬਣੀ ਪਈ ਆ। ਸਿੱਧੂ ਜੋੜੇ ਦਾ ਜਿਹੜਾ ਜਾਣਾ ਉਹ ਵੀ ਤੇ ਇਸੇ ਤਰੇੜ ਦਾ ਨਤੀਜਾ ਹੈ, ਇਸ ਖੱਪੇ ਦਾ ਹੀ ਨਤੀਜਾ ਹੈ। ਇਹ ਜਿਹੜਾ ਹੁਣ ਜੜਾਵ ਬਣਿਆ ਪਿਆ, ਨਾ ਚਾਹੁੰਦੇ ਹੋਇਆ ਵੀ ਰਿਸ਼ਤੇਦਾਰੀ ਦਾ ਜਿਹੜਾ ਇਹ ਬੋਝ ਢੋਇਆ ਜਾ ਰਿਹਾ, ਉਹਦਾ ਕਾਰਨ ਇਹ ਹੈ ਕਿ ਅਕਾਲੀਆਂ ਨੂੰ ਲੋੜ ਭਾਜਪਾ ਦੀ ਹੈ। ਇੱਕ ਤੇ ਇਹ ਕਿ ਬੀਬਾ ਹਰਸਿਮਰਤ ਕੌਰ ਬਾਦਲ ਦੀ ਕਾਰ ਦੀ ਛੱਤ ਤੇ ਲਾਲ ਬੱਤੀ ਦਾ ਰੌਲਾ ਹੈ। ਦੂਜਾ ਇਹ ਹੈ ਕਿ ਅਕਾਲੀ ਦਲ ਹੌਲੀ ਹੌਲੀ ਜਿਵੇਂ ਕਹਿ ਲਈਏ ਰਾਸ਼ਟਰਵਾਦੀ ਪਾਰਟੀ ਤਕਰੀਬਨ ਬਣ ਚੁੱਕਿਆ। ਉਹ ਹੌਲੀ ਹੌਲੀ ਜਿਹੜਾ ਕੋਈ ਮਾੜਾ ਮੋਟਾ ਟੈਗ ਉਹਦੇ ਤੇ ਰਹਿੰਦਾ ਗਰਮ ਖਿਆਲੀਆਂ ਦਾ, ਉਹ ਲਾਉਣਾ ਚਾਹੁੰਦਾ ਭਾਜਪਾ ਦੇ ਨਾਲ ਰਲ ਕੇ ਕਿ ਹਿੰਦੂ ਸਿੱਖ ਏਕਤਾ ਦਾ
ਇਹ ਗਠਬੰਧਨ ਹੈ ਜਿਹੜਾ, ਇਹ ਗੱਠਜੋੜ ਆ, ਉਹ ਪ੍ਰਤੀਕ ਹੈ। ਇਹੀ ਹਾਲ ਭਾਜਪਾ ਦਾ। ਉਹਦੇ ਨੇੜੇ ਕੋਈ ਹੋਰ ਤੇ ਇਹੋ ਜਿਹੀ ਘੱਟ ਗਿਣਤੀ ਪਾਰਟੀ ਖੜਦੀ ਨਹੀਂ। ਉਹਦੇ ਕੋਲ ਕੱਲਾ ਅਕਾਲੀ ਹੈ ਕਿ ਉਹ ਕਿਸੇ ਮੰਚ ਤੇ ਆਖ ਦਿੰਦੇ ਆ ਕਿ ਆ ਵੇਖੋ ਜੀ, ਹਿੰਦੂ ਸਿੱਖ ਤੇ ਇਸ ਮੁਲਕ ਦੇ ਵਿੱਚ ਇਕੱਠੇ ਖੜੇ ਆ। ਭਾਵੇਂ ਕਿ ਬਹੁਤੇ ਅਕਾਲੀ ਆ ਜਿਹੜੇ, ਉਹ ਸਿਧਾਂਤਕ ਤੌਰ ਤੇ ਇਸ ਗੱਠਜੋੜ ਦੇ ਨਾਲ ਸਹਿਮਤ ਨਹੀਂ ਹੈ। ਇਹ ਮੰਨਣ ਜਾਂ ਨਾ ਮੰਨਣ, ਇਹਨਾਂ ਦੇ ਆਪਦੇ ਬੰਦੇ, ਕਿਉਂਕਿ ਇਹਨਾਂ ਦਾ ਸਿਧਾਂਤਾਂ ਦਾ ਬਹੁਤ ਫਰਕ ਆ ਅਕਾਲੀਆਂ ਤੇ ਇਹਨਾਂ ਦਾ ਭਾਜਪਾ ਦਾ ਵਾਲਿਆਂ ਦਾ। ਸੋ ਸਿਧਾਂਤਕ ਤੌਰ ਤੇ ਇਹ ਬਹੁਤ ਦੂਰ ਦੂਰ ਖੜੇ ਆ, ਪਰ ਇਹ ਜ਼ਬਰਦਸਤੀ ਦੀ ਜੱਫੀ ਪਾਈ ਹੋਈ ਹੈ ਦੋਵਾਂ ਨੇ। ਜੱਫੀ ਪਾ ਕੇ ਜ਼ਬਰਦਸਤੀ ਦੀ ਇਹ ਤੁਰੇ ਜਾਂਦੇ ਆ, ਪਰ ਇਹ ਹਾਲੇ ਛੁੱਟਦੀ ਤੇ ਨਜ਼ਰ ਨਹੀਂ ਆਉਂਦੀ। ਪਰ ਹਾਲ ਇਹਨਾਂ ਦਾ ਦੋ ਰੁੱਖਾਂ ਵਰਗਾ ਹੈ, ਜਿਹੜੇ ਝੱਖੜ ਦੇ ਝੰਬੇ ਇੱਕ ਦੂਜੇ ਦੇ ਨਾਲ ਐ ਲੱਗ ਕੇ ਖੜ ਗਏ, ਸਹਾਰਾ ਬਣ ਕੇ ਖੜ ਗਏ। ਉਹ ਕਹਿੰਦਾ ਕਿ ਇਹ ਨਾ ਡਿੱਗੇ, ਉਹ ਕਹਿੰਦਾ ਕਿ ਇਹ ਨਾ ਡਿੱਗੇ। ਹੁਣ ਇਹ ਕੋਈ ਪਤਾ ਨਹੀਂ ਦੋਨੇ ਇਕੱਠੇ ਕਿਤੇ ਡਿੱਗ ਜਾਣ। ਜੀ, ਸਿਆਸਤ ਦੇ ਵਿੱਚ ਬੜਾ ਕੁਛ ਕਰਦੇ ਨੇ ਜੀ, ਜੇ ਬਾਕੀਆਂ ਦੇ ਨਾਲ ਉਹਨਾਂ ਨਾਲ ਜੱਫੀਆਂ ਪਾਉਂਦੇ ਜਿਨ੍ਹਾਂ ਨਾਲ ਕਦੀ ਗੱਲ ਨਹੀਂ ਕੀਤੀ ਹੁੰਦੀ। ਠੇਕੇ ਬਰੋਬਰ ਵੈਨ ਲਾ ਕੇ ਵਿਖਾਈ ਚਾਰ ਸਾਹਿਬਜ਼ਾਦੇ ਮੂਵੀ, ਨਾਲ ਵਿਖਾਇਆ ਪੰਜਾਬ ਦਾ ਵਿਕਾਸ। ਇਹ ਵੀਡੀਓ ਆਈ ਸੀਗੀ ਸੋਸ਼ਲ ਮੀਡੀਆ ਤੇ, ਫੋਟੋ ਵੀ ਆਈ ਸੋਸ਼ਲ ਮੀਡੀਆ ਤੇ। ਕੱਲ ਲੋਕਾਂ ਨੇ ਕਾਫੀ ਪੜਤਾਲ ਕੀਤੀ ਕਿ ਭਾਈ ਇਹ ਕਿੱਥੇ ਵਾਪਰਿਆ ਸਾਰਾ ਕੁਛ। ਅਖੀਰੀ ਮੀਡੀਆ ਕਰਮੀਆਂ ਨੇ ਇਸ ਪਿੰਡ ਨੂੰ ਟੋਲ ਲਿਆ ਜਿੱਥੇ ਇਹ ਸਭ ਕੁਛ ਵਾਪਰਿਆ। ਇਹ ਘਟਨਾ ਸੀਗੀ ਮੁਕਤਸਰ ਦੇ ਨੇੜਲੇ ਪਿੰਡ ਖੱਪਿਆਂ ਵਾਲੀ, ਜਿਹਨੂੰ ਬਰੂਹਾਂ ਵਾਲੀ ਵੀ ਕਹਿੰਦਾ। ਖੱਪਿਆਂ ਵਾਲੀ ਦਾ ਖਾੜਕੂ ਇੱਕ ਬੜਾ ਮਸ਼ਹੂਰ ਸੀ, ਵਰਿਆਮ ਖੱਪਿਆਂ ਵਾਲੀ, ਉਹਦੇ ਪਿੰਡ ਦੀ ਹੋਈ ਇਹ ਘਟਨਾ। ਇੱਥੇ ਦੱਸਦੇ ਆ ਠੇਕੇ ਦੇ ਨਾਲ ਹੀ ਉਹਨਾਂ ਨੇ ਬਰਾਬਰ ਖੜਾਤੀ ਲਿਆ ਕੇ ਵੈਨ ਤੇ, ਕਹਿੰਦੇ ਕਿ ਦਰਸ਼ਨ ਕਰ ਲਓ, ਨਾਲੇ ਚਾਰ ਸਾਹਿਬਜ਼ਾਦੇ ਫਿਲਮ ਵੇਖ ਲਓ ਤੇ ਨਾਲੇ ਪੰਜਾਬ ਸਰਕਾਰ ਦਾ ਵਿਕਾਸ ਵੇਖ ਲਓ। ਤੇ ਜਿਹੜੇ ਉੱਥੇ ਫਿਰਦੇ ਸੀਗੇ, ਉਹੋ ਜਿਹੇ ਟਾਈਮ ਉਹੋ ਜਿਹਾ ਸੀਗਾ। ਉਹ ਕੀ ਕਰਦੇ ਸੀਗੇ, ਕਿਉਂਕਿ ਇਹਨਾਂ ਨੇ ਅੱਜ ਕੱਲ੍ਹ ਇੱਕ ਨਵਾਂ ਹੋਰ ਚਲਾਇਆ ਹੋਇਆ ਚੱਲਣ ਕਿ ਜਿਹੜਾ ਵੀ ਕੋਈ ਫਿਲਮ ਵੇਖਦਾ ਉਹਦੇ ਲਈ ਲੰਗਰ ਹੈ ਜਿਹੜਾ ਪਕੌੜਿਆਂ ਦਾ ਲਾਉਂਦੇ ਆ, ਨਾਲ ਜਲੇਬੀਆਂ ਵੀ ਦਿੰਦੇ ਜਵਾਕਾਂ ਨੂੰ। ਸੋ ਉਹਨਾਂ ਨੇ ਜਿਹੜਾ ਠੇਕਿਆਂ ਵਾਲਿਆਂ ਨੇ ਜਾ ਕੇ ਠੇਕੇ ਤੇ ਉੱਥੇ ਕੌਡੀ ਪਾਉਣੀ ਸੀ, ਉਹਨਾਂ ਨੇ ਕਿਹਾ ਕਿ ਚੰਗਾ ਕੰਮ ਬਣਿਆ। ਉਹ ਦੋ ਕੁ ਪਕੌੜੇ ਫੜ ਲੈਂਦੇ ਸੀ ਨਾਲੇ ਉੱਧਰੋਂ, ਤੇ ਨਾਲੇ ਉੱਧਰੋਂ ਦੋ ਕੁ ਹਾੜੇ ਲਾ ਲੈਂਦੇ ਸੀ, ਨਾਲੇ ਹਾੜਾ ਜਿਹੜਾ ਉਹ ਵਿਕਾਸ ਵੀ ਦੇਖ ਲੈਂਦੇ ਸੀ। ਹੁਣ ਇੱਥੇ ਵਿਕਾਸ ਤੱਕ ਗੱਲ ਸੀਮਤ ਰਹਿੰਦੀ ਤੇ ਕੋਈ ਗੱਲ ਨਹੀਂ ਸੀ। ਨਾਲ ਚਾਰ ਸਾਹਿਬਜ਼ਾਦਿਆਂ ਦੀ ਉਹ ਫਿਲਮ ਚਲਾਈ ਜਾ ਰਹੀ ਸੀ, ਉਹ ਨਾਲ ਜਿਹੜੀਆਂ ਉਹ ਪ੍ਰਚਾਰ ਵੈਨਾਂ ਨੇ ਉਹਦੇ ਉੱਤੇ ਜਿਹੜਾ ਤੁਹਾਨੂੰ ਪਤਾ ਹੀ ਦਰਬਾਰ ਸਾਹਿਬ ਦਾ ਚਿੱਤਰ ਉਕਰਿਆ ਹੋਇਆ ਬਹੁਤ ਵੱਡਾ। ਇਹਨਾਂ ਚੀਜ਼ਾਂ ਅਸੀਂ ਜੇ ਲਈਏ ਤਾਂ ਫਿਰ ਇਹ ਸਿੱਧੇ ਤੌਰ ਤੇ ਕਹਿ ਸਕਦੇ ਹਾਂ ਕਿ ਇਹ ਅਸਲੀ ਹੈ ਬੇਅਦਬੀ, ਜਿਹਨੂੰ ਤੁਸੀਂ ਬੇਅਦਬੀ ਕਹਿੰਦੇ ਹੋ। ਬੇਅਦਬੀ ਉਹਦਾ ਨਹੀਂ, ਬੇਅਦਬੀ ਇਹ ਹੈ ਜੋ ਤੁਸੀਂ ਕਰ ਰਹੇ ਹੋ। ਕਿਉਂਕਿ ਤੁਹਾਡੇ ਜਿਹੜੇ ਪ੍ਰਚਾਰ ਵੈਣ ਵਾਲੇ ਆ, ਉਹ ਕਦੇ ਦੇ ਸਿਗਟਾਂ ਫੂਕਦੇ, ਫੋਟੋਆਂ ਖਿਚਾ ਲੈਂਦੇ ਆ, ਕਦੇ ਠੇਕੇ ਦੇ ਬਰਾਬਰ ਆ ਲਾਉਂਦੇ ਆ, ਤਾਂ ਇਹਨੂੰ ਮੰਨਿਆ ਜਾਏਗਾ ਬੇਅਦਬੀ। ਕਿਉਂਕਿ ਜੇ ਤੁਸੀਂ ਚਾਰ ਸਾਹਿਬਜ਼ਾਦੇ ਫਿਲਮ ਵਿਖਾ ਰਹੇ ਹੋ, ਜੇ ਤੁਸੀਂ ਉੱਤੇ ਦਰਬਾਰ ਸਾਹਿਬ ਦੇ ਚਿੱਤਰ ਉਕੇਰੇ ਹੋਇਆ, ਤਾਂ ਇਹਨਾਂ ਚੀਜ਼ਾਂ ਦਾ ਜਿਹੜਾ ਮੈਸੇਜ ਆ ਉਹ ਮਾੜਾ ਜਾਂਦਾ ਹੈ। ਉਹ ਠੇਕੇ ਦੇ ਨਾਲ ਜਿਹੜੀ ਇਹ ਲਾਈ ਹੈ, ਇਹ ਸਿੱਧੇ ਤੌਰ ਤੇ ਇਹਨਾਂ ਨੂੰ ਸਵਾਲਾਂ ਦੇ ਕਟਹਿਰੇ 'ਚ ਖੜਾ ਕਰਦੀ ਹੈ ਕਿ ਇਹ ਬੇਅਦਬੀ ਹੈ। ਕੀ ਹੁਣ ਮੱਕੜ ਸਾਹਿਬ ਬੋਲਣਗੇ? ਕੀ ਹੁਣ ਜਥੇਦਾਰ ਸਾਹਿਬ ਇਹਨਾਂ ਨੂੰ ਤਲਬ ਕਰਨਗੇ? ਕੀ ਹੁਣ ਜਿਹੜੇ ਮਜੀਠੀਆ ਸਾਹਿਬ ਜਿਹੜੇ ਗੱਲ ਤੇ ਕੇਸ ਕਰ ਦਿੰਦੇ ਆ, ਕਿ ਉਹ ਹੁਣ ਕਹਿਣਗੇ ਆਪਣੇ ਜੀਜਾ ਜੀ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਕਿ ਭਾਈ ਤੁਸੀਂ ਆਓ, ਹੁਣ ਤੁਸੀਂ ਮਾਫੀ ਮੰਗੋ, ਮੇਰੇ ਤੋਂ ਮੰਗਾਈ ਸੀ, ਮੇਰੇ ਤੋਂ ਮੈਨੂੰ ਧਾਰਮਿਕ ਸਜ਼ਾ ਲਾ ਕੇ ਮੇਰੇ ਤੋਂ ਭਾਂਡੇ ਮਜਾਏ ਸੀ, ਕੀ ਗੱਲ ਹੁਣ ਤੁਸੀਂ ਜਿਹੜੀਆਂ ਉਹ ਵੈਣਾ ਤੋਰੀਆਂ, ਹੁਣ ਤੁਸੀਂ ਆਓ। ਕੋਈ ਇਹਨਾਂ ਚੋਂ ਬੋਲੇਗਾ? ਸਭ ਤੋਂ ਵੱਡਾ ਸਵਾਲ ਆ ਕਿ ਇਹ ਸਿੱਖ ਧਰਮ ਦੇ ਇਹ ਨੰਬਰਦਾਰ ਰਖਾਉਂਦੇ ਆਪਣੇ ਆਪ ਨੂੰ, ਕਿ ਹੁਣ ਇਹਨਾਂ ਦੀ ਨੰਬਰਦਾਰੀ ਕਿਸੇ ਦੀ ਉਹ ਕੋਈ ਗੈਰਤਮੰਦ ਬੋਲ ਕੱਢੇਗੀ ਆਪਣੇ ਮੂੰਹ ਚੋਂ। ਜੀ ਤੇ ਅੱਗੇ ਜਾਂਦੇ ਜਾਂਦੇ ਆਪਾਂ ਗੱਲ ਕਰ ਲਈਏ ਵੀ ਅਕਾਲੀ ਕੌਂਸਲਰ ਅੱਧਾ ਕਿਲੋ ਅਫੀਮ ਨਾਲ ਫੜਿਆ ਗਿਆ। ਥੋੜੇ ਦਿਨ ਪਹਿਲਾਂ ਇੱਕ ਇਨੋਵਾ ਖੋਹ ਲਿਆਇਆ ਸੀਗਾ, ਤੇ ਇਹਨਾਂ ਦੀਆਂ ਜਿਹੜੀਆਂ ਚੀਜ਼ਾਂ ਜਿਹੜੀਆਂ ਉਹ ਆਪਾਂ ਜੇ ਗਿਣ ਲੱਗੀਏ ਤੇ ਮੇਰੇ ਖਿਆਲ ਦੇ ਨਾਲ ਵਾਹਵਾ ਲਿਸਟ ਲੰਮੀ ਹੋ ਜਾਣੀ ਹੈ ਜੇ ਸਾਲ 6 ਮਹੀਨਿਆਂ ਦੀ ਕੱਢ ਲਈਏ। ਪਰ ਫਿਰ ਵੀ ਇਹ ਚੀਜ਼ ਜਿਹੜੀ ਹੈ ਉਹ ਇਸ ਕਰਕੇ ਦਿਲਚਸਪ ਆ ਕਿ ਇਸੇ ਕਾਉਂਸਲਰ ਦੀ ਜਿਹੜਾ ਭਦੌੜ ਦਾ ਹੰਸਰਾਜ ਕਾਉਂਸਲਰ ਅਕਾਲੀ ਦਲ ਦਾ, ਇਹਦੇ ਘਰੋਂ ਦੱਸਦੇ ਚੋਰੀ ਵੀ ਹੋਈ ਆ ਕੁਝ ਦਿਨ ਪਹਿਲਾਂ, ਤੇ ਚੋਰਾਂ ਨੇ ਹੋਰ ਕੁਝ ਨਹੀਂ ਚੁੱਕਿਆ, ਫੀਮ ਤੇ ਭੁੱਕੀ ਸਾਰੀ ਚੁੱਕ ਕੇ ਲੈ ਗਏ ਆ, ਤੇ ਉਹ ਸਾਰਾ ਹੱਥ ਫਿਰ ਗਿਆ। ਹੁਣ ਦੇਖੋ ਮਾਲ ਜਿਹੜਾ ਸੀਗਾ ਉਹ ਲੁੱਟਿਆ ਗਿਆ, ਤੇ ਮਾਲ ਬਿਨਾਂ ਤੇ ਕਹਿੰਦੇ ਨਾ ਅਮਲੀ ਦਾ ਮੁੱਕ ਜਾਵੇ ਮਾਲ ਤੰਗ ਕਰਦਾ, ਜਿੰਦਰੇ ਨੂੰ ਲੱਗ ਜਾਵੇ ਜੰਗਾਲ ਤੰਗ ਕਰਦਾ, ਤੇ ਫਿਰ ਉਹ ਕਿਸੇ ਪਾਸੇ ਤੇ ਤੁਰਨਾ ਹੀ ਸੀਗਾ। ਉਹ ਫਿਰ ਮਾਰੀ ਦੇ ਤੁਰੇ, ਪਰ ਮਾੜੀ ਕਿਸਮਤ ਮੰਦੇ ਭਾਗ ਉਹ ਬਠਿੰਡਾ ਪੁਲਿਸ ਦੇ ਧੱਕੇ ਚੜ ਗਿਆ। ਹੁਣ ਲੋਕ ਹੈਰਾਨ ਆ ਕਿ ਬੰਦਾ ਐਡਾ ਤਗੜਾ ਹੋਵੇ ਤੇ ਫੀਮ ਅੱਧਾ ਕਿਲੋ, ਇਹ ਕਿਵੇਂ ਹੋ ਸਕਦੀ ਹੈ? ਇਸ ਗੱਲੋਂ ਥੋੜੀ ਜਿਹੀ ਹੈਰਾਨਗੀ ਆ। ਪਰ ਜੋ ਆਪਾਂ
ਇਹ ਦੇਖ ਰਹੇ ਹਾਂ ਜੋ ਕੁਝ ਵਾਪਰ ਰਿਹਾ, ਉਹ ਇੱਕ ਕਹਿ ਲਈਏ ਕਿ ਸਿਆਸੀ ਮੁਹਾਜ਼ ਦੀ ਜਿਹੜੀ ਤਸਵੀਰ ਪੇਸ਼ ਕਰਦਾ, ਉਹ ਅੰਦਰਲੀਆਂ ਪਰਤਾਂ ਤੱਕ ਵੇਖਣ ਦੀ ਸਾਨੂੰ ਆਪੇ ਸਮਰੱਥਾ ਬਖਸ਼ ਦਿੰਦਾ। ਪਿੱਛੇ ਜੇ ਥੋੜੇ ਦਿਨ ਹੋਇਆ, 15-20 ਦਿਨ ਹੋਇਆ, ਰਾਜਪੁਰਾ ਪੁਲਿਸ ਨੇ ਇੱਕ ਅਕਾਲੀ ਸਰਪੰਚ ਨੂੰ ਫੜਿਆ ਸੀ 2 ਕਿਲੋ ਫੀਮ ਦੇ ਨਾਲ, ਜਾਲੀ ਕਰਾਂਸੀ ਵੀ ਸੀ, ਜੀ ਜਾਲੀ ਕਰਾਂਸੀ ਵੀ ਉਹਦੇ ਨਾਲ ਫੜੀ। ਇਸ ਤੋਂ ਪਹਿਲਾਂ ਕੁਝ ਸਮਾਂ ਪਹਿਲਾਂ ਅਬੋਹਰ ਦੇ ਵਿੱਚ ਇੱਕ ਇਸਤਰੀ ਵਿੰਗ ਦੀ ਆਗੂ ਸੀ ਤਗੜੀ, ਉਹਦੇ ਭਰਾ ਤੋਂ ਫੀਮ ਫੜੀ ਗਈ, 1.5 ਕਿਲੋ ਉਹਦੇ ਕੋਲੋਂ ਵੀ ਫੜੀ ਗਈ ਜੀ। ਬਾਦਲ ਸਾਹਿਬ ਅੱਜ ਆਪਣੀ ਸਪੀਚ ਦੇ ਵਿੱਚ ਆਖਣ ਡਏ ਸੀ, ਕਹਿੰਦੇ ਕਿ ਸਾਡਾ ਇੱਕ ਵਾਹਿਦ ਸੂਬਾ ਆ ਜਿਹਦੇ 'ਚ ਇੱਕ ਤੋਲਾ ਵੀ ਨਸ਼ਾ ਨਹੀਂ ਬਣਦਾ। ਅਸੀਂ ਤੇ ਕਹਿੰਦੇ ਕਿ ਅਸੀਂ ਤੇ ਜਿਹੜੇ ਬਾਹਰੋਂ ਨਸ਼ਾ ਆਉਂਦੇ ਆ ਨਾ, ਅਸੀਂ ਤਾਂ ਫੜਨ ਵਾਲੇ ਆ, ਅਸੀਂ ਤਾਂ ਦੇਸ਼ ਨੂੰ ਬਚਾਉਣ ਵਾਲੇ ਆ, ਅਸੀਂ ਤੇ ਨਾਕਾ ਲਾਇਆ ਹੋਇਆ ਇੱਕ ਤਰ੍ਹਾਂ ਨਾਲ ਕਿ ਭਾਈ ਕਹਿੰਦੇ ਦੇ ਨਾ ਸਾਡਾ ਬੈਰੀਅਰ ਹੈ, ਅਸੀਂ ਤਾਂ ਫੜਦੇ ਆ ਤੇ ਫੜਨ 'ਚ ਹੀ ਅਸੀਂ ਬਦਨਾਮ ਹੋ ਗਏ ਆ। ਹੁਣ ਬਾਦਲ ਸਾਹਿਬ ਨੂੰ ਪੁੱਛਣ ਵਾਲਾ ਹੋਵੇ ਕਿ ਆ ਜਿਹੜੇ ਤੁਹਾਡੇ 3-4 ਸਲਾਗੇ ਆ ਸਾਊ ਉੱਤੇ ਆ ਜਿਹੜੇ, ਇਹ ਮਹੀਨੇ 1.5 ਮਹੀਨੇ ਦੇ ਵਿੱਚ ਇਹ ਫੜੇ ਗਏ, ਇਹਨਾਂ ਨੇ ਕਿਹੜੀ ਰੋਡ ਤੇ ਨਾਕੇ ਲਾਏ ਸੀ ਜਿੱਥੇ ਫੜ ਕੇ ਦੇਸ਼ ਨੂੰ ਬਚਾਈ ਜਾਂਦੇ ਸੀ? ਜੀ ਬਿਲਕੁਲ ਜੀ, ਉਹ ਰੋਕ ਕੇ ਰੱਖਦੇ ਸੀ ਵੀ ਕਿਤੇ ਅੱਗੇ ਨਾ ਚੱਲ ਜਾਣ। ਸੋ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮਿੰਟੂ ਜੀ ਤੁਹਾਡਾ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲਟਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।